ਫਿੰਨੇ ਫਿੰਨੇ ਨੱਕਾਂ ਵਾਲੇ ਸਨ ਜਿਹੜੇ ਸਾਡੇ ਫਾਜ਼ਤੀ ਸਨ। ਉਹਨਾਂ ਨੂੰ ਗੌਰ ਕੀ ਉਹਨਾਂ ਨੂੰ ਆਂਦੇ ਸਨ ਹੈਂ ਆ ਕੁੜੀ ਆਵੇ ਜਿਸ ਵੇਲੇ ਉਹਨਾਂ ਨੇ ਆ ਕੇ ਇੱਥੇ ਲਾਓ ਗੱਡਾ ਜਿਸ ਵੇਲੇ ਬੰਦੇ ਨੇ ਗੱਡੇ ਲਾ ਲਿਆ ਅੱਜ ਕਰਕੇ ਮਾਰਿਆ ਧਿਆਨ ਯਕੀਨ ਕਰੀ ਪੁੱਤਰ ਇੱਕ ਇੱਕ ਕਮਾਦ ਦੇ ਮੁੱਢ ਦੇ ਨਾਲ ਤਿੰਨ ਤਿੰਨ ਲਾਸ਼ਾਂ ਪਈਆਂ ਸਨ। ਉਹ ਜਿਹੜਾ ਨਾ 3-4 ਮਰਬੇ ਕਮਾਦ ਸੀ ਉਹ ਕਿਉਂਕਿ ਜਿਸ ਵੇਲੇ ਉਹ ਗੋਲੀ ਚਲਾਈ ਹੈ ਬੀਬੀਆਂ ਚੁੱਕਣ ਲੱਗੇ ਨੇ ਉਹ ਕਮਾਦਾਂ ਨੂੰ ਵੱਢ ਗਏ ਨੇ। ਗੋਲੀ ਕਿਹਨਾਂ ਚਲਾਈ ਸੀ? ਉਹਨਾਂ ਨਾਲ ਸਿੱਖਾਂ ਨੇ ਹਾਂ ਗੋਲੀ ਚਲਾਈ ਤੇ ਉਹ ਕਮਾਦਾਂ ਨੂੰ ਬੜੇ ਭੱਜ ਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟੱਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਜੋ ਸਿਰਫ ਢੱਗੇ ਗੱਡਾ ਤੇ ਬੀਬੀਆਂ ਜਿਹੜੀਆਂ ਬੱਚੇ ਉਹ ਲੱਦੇ ਤੇ ਮਨ ਦੋ ਕਿਸੇ ਨੇ ਆਟਾ ਲੱਦ ਲਿਆ ਕਿਸੇ ਨੇ ਮਨ ਚੌਲਾਂ ਦਾ ਲੱਦ ਲਿਆ ਬਸ ਸਾਡੀ ਕਰਕੇ ਨਾ ਤੇ ਦੂਜੇ ਹਰਸ਼ਾ ਉੱਥੇ ਹੀ ਛੱਡ ਗਏ ਪਿੰਡ। ਅੱਛਾ ਤੇ ਫਿਰ ਉੱਥੇ ਜਾ ਕੇ ਕਹਿਣਾ ਵੀ ਆਹ ਕੋਠਾ ਬਾਹਰੋਂ ਆ ਰਿਹਾ ਇੱਥੇ ਬਹਿਣਾ ਇੱਕ ਟੋਲੀ ਨਾਲ ਇੱਕ ਨਾ ਉੱਥੇ ਬਹਿਣਾ ਇੱਕ ਨਾ ਉੱਥੇ ਬਹਿਣਾ ਇੱਕ ਨਾ ਉੱਥੇ ਬਹਿਣਾ 4 ਚੁਫੇਰੇ ਪਹਿਰਾ ਦਿੰਦੇ ਸੀ। ਹਾਂ ਪਹਿਰਾ ਦਿੰਦੇ ਸਨ ਦਿਨ ਪਰ ਰਾਤ ਪਹਿਰਾ। ਤੇ ਫਿਰ ਜਿੱਦਣ ਈਦ ਸੀ ਉਸ ਦਿਨ ਸਾਡੇ ਪਿੰਡ ਦੇ ਵਿੱਚ ਬਜ਼ੁਰਗੋ ਵਾਲੇਕੁਮ ਸਲਾਮ ਜੀ। ਕੀ ਨਾਮ ਹੈ ਜੀ ਆਪਣਾ? ਗੁਲਾਮ ਰਸੂਲ। ਤੁਹਾਡੇ ਵਾਲਦ ਸਾਹਿਬ ਦਾ? ਨਿਆਜ਼ ਮੁਹੰਮਦ। ਤੇ ਦਾਦਾ ਜੀ ਦਾ ਨਾਮ? ਨੱਥੂ। ਨੱਥੂ। ਦੂਸਰਾ ਤੁਸੀਂ ਇੰਡੀਆ 'ਚ ਕਿਹੜੇ ਪਿੰਡ ਬੈਠੇ ਸੀ? ਤੰਗੌਰੀ। ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ? ਅੰਬਾਲੇ 'ਚ। ਅੰਬਾਲੇ 'ਚ। ਤਹਿਸੀਲ ਇਹਦੀ ਕਿਹੜੀ ਸੀ? ਖੈਰੜ। ਹਾਂਜੀ ਖੈਰੜ। ਖੈੜ। ਹਾਂ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਥਾਣਾ ਮਾਰਕਪੁਰ। ਹਾਂਜੀ ਥਾਣਾ ਮਾਰਕਪੁਰ ਆਲੇ ਦੁਆਲੇ ਪਿੰਡ ਜਿਹੜੇ ਨਾ ਹਾਂਜੀ ਉਹ ਸੀ ਕੁਰੜਾ ਹਾਂਜੀ ਤੇ ਮੋਟਾ ਮਾਜਰਾ ਹਾਂਜੀ ਬਨੂੜ ਸ਼ਹਿਰ ਹਾਂਜੀ ਤੇ ਨਗਾੜੀ ਤੰਗੌਰੀ ਇਹ 4 ਚੁਫੇਰੇ ਕੁਕਰਡਾਰੀ ਨਾ 5-7 ਪਿੰਡ ਇਕੱਠੇ ਸਨ। ਅੱਛਾ ਮਸ਼ਹੂਰ ਸਨ। ਹਾਂਜੀ ਤੁਹਾਡਾ ਪਿੰਡ ਕਿੱਡਾ ਕੁ ਸੀ? ਦਰਮਿਆਨਾ ਦਾ ਪਿੰਡ ਸੀ ਬਾਬਾ। ਮੁਸਲਮਾਨਾਂ ਦਾ ਸੀ ਕਿ ਸਿੱਖਾਂ? ਸਾਰਾ ਮੁਸਲਮਾਨਾਂ ਦਾ ਕੋਈ ਚੂੜਾਂ ਦੇ 5-7 ਘਰ ਸਨ। ਅੱਛਾ ਜੀ। ਹਾਂ ਕਿਹੜੀ ਬਰਾਦਰੀ ਆਪਣੀ? ਗੁੱਜਰ। ਗੁੱਜਰ। ਹਾਂਜੀ ਉਹ ਸਾਰਾ ਪਿੰਡ ਗੁੱਜਰਾਂ ਦਾ ਹੀ ਸੀ? ਸਾਰਾ ਪਿੰਡ ਗੁੱਜਰਾਂ ਦਾ ਸੀ। ਕਿੰਨੀ ਲੰਬੜਦਾਰੀਆਂ ਸੀ ਪਿੰਡ 'ਚ? ਇੱਕ ਕੀ ਨਾਂ ਸੀ ਲੰਬੜਦਾਰ ਸਾਹਿਬ ਦਾ? ਸ਼ਫੀ ਮੁਹੰਮਦ। ਸ਼ਫੀ ਮੁਹੰਮਦ। ਸਹੀ ਹੋ ਗਿਆ। ਤੇ ਉਸ ਤੋਂ ਬਾਅਦ ਉੱਥੇ ਕਿੰਨੇ ਕੁ ਸਕੂਲ ਸਨ ਤੁਹਾਡੇ ਪਿੰਡ ਜਾਂ ਮਸਜਿਦਾਂ ਕਿੰਨੀਆਂ ਸੀ ਉਹਦੇ ਬਾਰੇ ਦੱਸੋ। ਇੱਕ ਮਸਜਿਦ ਸੀ ਸਕੂਲ ਕੋਈ ਨਹੀਂ ਸੀ। ਸਕੂਲ ਕੋਈ ਨਹੀਂ ਸੀ? ਕੋਈ ਨਹੀਂ ਸੀ। ਕਿੱਥੇ ਪੜਨ ਜਾਂਦੇ ਸੀ ਤੁਹਾਡੇ ਬੱਚੇ? ਉਹ ਨਗਾਰੀ। ਉਹ ਨਾਲ ਪਿੰਡ ਸੀ? ਹਾਂ ਨਾਲ ਪਿੰਡ ਸੀ। ਬਾਬਾ ਵੱਡਾ ਪਿੰਡ ਸੀ ਕਿ ਛੋਟਾ ਸੀ? ਦਰਮਿਆਨਾ ਹੀ ਸੀ ਉਹ ਵੀ। ਸਹੀ ਹੋ ਗਿਆ। ਤੁਹਾਡੇ ਬਜ਼ੁਰਗ ਕਿਹੜਾ ਕੰਮ ਕਰਦੇ ਸੀ ਉੱਥੇ? ਉੱਥੇ ਬਸ ਆ ਬਾਈ ਦਾ ਵਾਹੀ ਦਾ ਕਰਦੇ ਸੀ? ਬਾਈ ਦਾ। ਤੇ ਤੁਸੀਂ ਉਦੋਂ 15 ਸਾਲ ਦੀ ਉਮਰ ਸੀ ਸਕੂਲ ਜਾਂਦੇ ਰਹੇ ਹੋ? ਨਹੀਂ ਕੀ ਕਰਦੇ ਸੀ? ਬਸ ਮਾਲ ਡੰਗਰੀ ਚਾਰਦੇ ਸਨ। ਸ਼ਮਾਲ ਡੰਗਰ। ਹਾਂ ਨਾਲ ਦੇ ਪਿੰਡਾਂ 'ਚ ਵੀ ਜਾਂਦੇ ਰਹੇ ਹੋ? ਆਹੋ ਕਿਹੜੇ ਪਿੰਡ 'ਚ ਜ਼ਿਆਦਾ ਜਾਂਦੇ ਸੀ? ਤੇ ਕੁਰੜਾ ਹਾਂਜੀ ਮੋਟਾ ਮਾਜਰਾ ਨਗਾਰੀ ਸਹੀ। ਤੇ ਦੂਜਾ ਅਗਰ ਪਿੰਡਾਂ ਦੇ ਨਾਮ ਕਿਹੜਾ ਹੁਣ ਤਿਗਣ ਯਾਦ ਅੱਛਾ, ਰਹੇ ਅੱਛਾ। ਨਾ। ਤੇ ਮੰਡੀ ਛੰਡੀ ਕਿਹੜੇ ਪਿੰਡ 'ਚ ਹੁੰਦੀ ਸੀ ਉਹ ਜਾਂ ਸ਼ਹਿਰ 'ਚ ਕਿੱਥੇ ਜਾਂਦੇ ਸੀ ਲੈ ਕੇ ਡੰਗਰ ਬੱਚਾ ਜਾਂ ਬਾਕੀ ਚੀਜ਼ਾਂ? ਡੰਗਰ ਬੱਚਾ ਬਨੂੜ ਤੇ ਫਸਲ ਵੀ ਉੱਥੇ ਲੈ ਕੇ ਜਾਂਦੇ ਸੀ? ਸ਼ਹਿਰ ਫਸਲ ਵੀ ਉੱਥੇ ਫਸਲ ਤੇ ਅੰਬਾਲੇ ਲੈ ਜਾਂਦੇ ਸਨ। ਅੱਛਾ ਅੰਬਾਲੇ ਲੈ ਕੇ ਜਾਂਦੇ ਸੀ। ਹਾਂ ਬਾਹਲੀ ਫਸਲ ਅੰਬਾਲੇ ਜਾਂਦੀ ਸੀ ਸਾਡੀ। ਅੱਛਾ ਉੱਥੇ ਮੰਡੀ ਦੇ ਵਿੱਚ? ਹਾਂ ਉੱਥੋਂ ਦੇ ਸਿੱਖ ਬੇਲੀ ਵੀ ਹੈ ਸਨ ਤੁਹਾਡੇ ਸਿੱਖ ਯਾਰ? ਨਹੀਂ ਸਾਡੇ ਕੋਈ ਨਹੀਂ ਸਨ ਬਜ਼ੁਰਗਾਂ ਦੇ ਬਤੇਰੇ ਸਨ ਬਾਕੀ ਸਾਨੂੰ ਕੀ ਪਤਾ। ਅੱਛਾ ਤੁਹਾਡੀ ਉਮਰ 'ਚ ਕੋਈ ਨਹੀਂ ਸੀ ਤੁਹਾਡਾ ਬੇਲੀ? ਨਾ ਕੋਈ ਨਹੀਂ ਸੀ। ਅੱਛਾ ਬਾਕੀ ਤੁਹਾਡੇ ਬਜ਼ੁਰਗਾਂ ਦੇ ਸਨ? ਹਾਂ ਉਹ ਬਜ਼ੁਰਗਾਂ ਦੇ ਸਨ। ਸਹੀ ਹੋ ਗਿਆ। ਪਿੰਡ ਦੇ ਵਿੱਚ ਜ਼ਿਆਦਾ ਜ਼ਮੀਨ ਕਿਹੜੀ ਸੀ? ਜ਼ਿਆਦਾ ਜ਼ਮੀਨ ਹਾਂਜੀ ਜ਼ਿਆਦਾ ਜ਼ਮੀਨ ਸੀ ਉਸ ਟਾਈਮ ਦੇ ਵਿੱਚ ਨੱਥੂ ਦੀ ਹਾਂਜੀ ਇਬਰੇ ਦੀ ਤੇ ਸਾਧ ਦੀ ਤਿੰਨਾਂ ਘਰਾਂ ਦੀ ਜ਼ਮੀਨ ਸੀ ਜ਼ਿਆਦਾ? ਹਾਂ ਕਿੰਨੀ ਸੀ ਜ਼ਮੀਨ ਇਹਨਾਂ ਦੀ? ਇਹਨਾਂ ਦੀ ਜ਼ਮੀਨ ਸੀ ਕੋਈ ਮੇਰਾ ਖਿਆਲ ਵੀ ਉਹ ਉੱਥੇ ਸਨ ਕੱਚੇ ਵਿਗੇ ਹਾਂਜੀ 2 ਘਰਾਂ ਦਾ ਵਿਗਾ ਕਰਦੇ ਸਨ ਹਾਂਜੀ ਤੇ ਇੱਥੋਂ ਪੱਕਿਆਂ ਦੇ ਹਿਸਾਬ ਨਾਲ ਕੋਈ 90 ਕਿੱਲਾ ਜ਼ਮੀਨ ਹੈ ਸੀ। ਅੱਛਾ
ਅੱਛਾ 90 ਹਾਂਜੀ। ਇੱਧਰ ਆ ਕੇ 90 ਮਿਲੀ ਫਿਰ? ਨਾ ਜੀ ਨਾ, ਇੱਥੇ ਸਾਡੀ ਜਿਹੜਾ ਨੱਥੂ ਸੀਗਾ ਨਾ, ਹਾਂਜੀ। ਮੈਂ ਉਹਦਾ ਪੋਤਰਾ ਹਾਂ। ਅੱਛਾ ਅੱਛਾ। ਤੇ ਸਾਡੀ ਬੜੀ ਯਾਦ ਹੈ, ਕੋਈ ਦਾਦਾ ਸਾਨੂੰ ਆਪ ਦੱਸਦਾ ਸੀ, ਸਾਡੀ 90 ਕਿੱਲੇ ਜ਼ਮੀਨ ਸੀ। 90 ਕਿੱਲੇ ਦੇ ਵਿੱਚ ਯੂਨਿਟ 90 ਯੂਨਿਟਾਂ ਸਾਨੂੰ ਤਕਸੀਮ ਹੋਈ ਹੈ। ਹਾਂਜੀ। ਤੇ ਉੱਥੋਂ ਆਏ ਨੇ ਸਾਡੇ 30 ਯੂਨਿਟ 3 ਯੂਨਿਟ ਤੇ 30 ਕਿੱਲੇ ਪਏ ਨੇ ਕੁੱਲ ਚੋਣ ਚੱਕ ਕੇ। ਅੱਛਾ ਅੱਛਾ ਅੱਛਾ। ਹਾਂ 60 ਕਿੱਲੇ ਜਿਹੜੇ ਉਹ ਖਤਮ ਹੋ ਗਏ ਨੇ ਸਾਡੇ। ਅੱਛਾ 60 ਕਿੱਲੇ ਨਹੀਂ ਆਏ ਤੁਹਾਨੂੰ? ਉਹ ਨਾ ਜੋ ਖਤਮ ਹੋ ਗਏ, ਉਹ ਯੂਨਿਟਾਂ 'ਚ ਦਫਾ ਹੋ ਗਏ ਕਿ ਨਾ। ਤੁਹਾਡੇ ਪਿੰਡ ਦੇ ਵਿੱਚ ਮਕਾਨ ਕੱਚੇ ਸੀ ਕਿ ਪੱਕੇ ਸੀ? ਕੁਝ 5-7 ਮਕਾਨ ਪੱਕੇ ਸਨ ਹਾਂਜੀ। ਤੇ ਦੂਜੇ ਸਭ ਕੱਚੇ ਸਨ। ਤੁਹਾਡਾ ਜਿਹੜਾ ਘਰ ਸੀ ਕਿਹੜੀ ਸਾਈਡ ਤੇ ਸੀ? ਸਾਡਾ ਘਰ ਚੜ੍ਹਦੀ ਸਾਈਡ ਤੇ। ਚੜ੍ਹਦੀ ਸਾਈਡ ਤੇ? ਹਾਂਜੀ ਚੜ੍ਹਦੀ ਸਾਈਡ ਤੇ ਤੁਹਾਡਾ ਘਰ ਸੀ? ਹਾਂਜੀ, ਸੜਕ ਨਾਲੋਂ ਲੱਗਦੀ ਸੀ ਪੱਕੀ, ਜਿਹੜੀ ਖੈੜ ਤੋਂ ਅੰਬਾਲੇ ਨੂੰ ਜਾਂਦੀ ਸੀ ਬਨੂੜ ਨੂੰ। ਅੱਛਾ। ਕੱਚੀ ਸੜਕ ਸੀ ਉਸ ਵੇਲੇ, ਹੁਣ ਪੱਕੀ ਹੋ ਗਈ ਹੈ। ਅੱਛਾ ਤੇ ਪੱਕਾ ਮਕਾਨ ਸੀ ਕਿ ਕੱਚਾ ਸੀ? ਪੱਕਾ ਸੀ। ਕਿੰਨੇ ਕਮਰੇ ਸੀ ਘਰ ਦੇ? ਘਰ ਦੇ ਹਾਂਜੀ। ਘਰ ਦੇ ਅੱਗੇ ਬੈਠਕ ਸੀ ਡੇਰਾ, ਹਾਂਜੀ। ਇੰਜ ਕਰਕੇ, ਤੇ ਇਸ ਤੇ ਪਿਛਲੇ ਪਾਸੇ ਮਕਾਨ ਸਨ। ਤੇ 2 ਭਰਾ ਇਕੱਠੇ ਸਨ ਤੇ ਪਿਓ ਸਾਡਾ ਉਹ ਵੱਖਰਾ ਸੀ, ਤੇ ਉਹਦਾ ਮਕਾਨ ਪਾਸੇ ਤੇ ਵੀ, ਉਹ ਵੀ ਪੱਕਾ ਸੀ। ਅੱਛਾ ਅੱਛਾ ਅੱਛਾ। ਹਾਂ, ਤੂੰ ਨਕਸ਼ਾ ਦੇ ਤੇ ਮੈਂ ਹੁਣੇ ਤੁਹਾਨੂੰ ਦੱਸ ਦਿਆਂਗਾ ਅੱਛਾ ਜੀ। ਜਿਹੜੀ ਗੱਲ ਹੈ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਪਿੰਡ ਦਾ ਕੋਈ ਬੰਦਾ ਵੇਖੇ, ਤੁਹਾਨੂੰ ਵਿਖਾ ਹਾਂ। ਦੇ ਪਿੰਡ। ਕੀ ਪਤਾ ਉਸੇ ਘਰ ਵਾਲਾ ਕੋਈ ਬੰਦਾ ਲੱਭ ਜਾਵੇ। ਹਾਂਜੀ ਹਾਂਜੀ। ਵੇਖਣ ਨੂੰ ਦਿਲ ਕਰਦਾ ਪਿੰਡ ਆਪਣਾ? ਬਿਲਕੁਲ ਜੀ, ਕਿ ਦਿਲ ਤੇ ਬੜਾ ਕਰਦਾ। ਸਹੀ। ਤੇ ਪਿੰਡ ਜ਼ਮੀਨ ਕਿਦਾਂ ਦੀ ਸੀ ਉੱਥੇ? ਹੈ ਜ਼ਮੀਨ ਕਿਦਾਂ ਦੀ ਸੀ? ਜ਼ਮੀਨ ਚੰਗੀ, ਜ਼ਮੀਨ ਜਿਹੜੀ ਸਾਡੀ ਜ਼ਮੀਨ ਸੀ ਨਾ ਜੀ, ਹਾਂਜੀ। ਉਹ ਪਹਾੜ 'ਚੋਂ ਇੱਕ ਨਾਲਾ ਆਉਂਦਾ ਹੁੰਦਾ ਸੀ। ਉਹ ਨਾਲਾ ਆਉਂਦਾ ਹੁੰਦਾ ਸੀ, ਜਿਸ ਵੇਲੇ ਸੌਣ ਚੜ ਜਾਣਾ ਕਿ ਨਾ, ਹਾਂਜੀ। ਉਹ ਨਾਲੇ ਨਾਲ ਫਿਰ ਆਮ ਹੀ ਚੱਲਣਾ। ਸਾਡੇ ਮੂੰਜੀ ਲੱਗਦੀ ਸੀ ਬੇਹਿਸਾਬ। ਉਸ ਪਿੰਡ ਦੇ ਵਿੱਚ? ਉਸ ਪਿੰਡ ਦੇ ਵਿੱਚ ਬੜੀ ਮੂੰਜੀ ਲੱਗਦੀ ਸੀ, ਯਾਨੀ 2-3 ਪਿੰਡਾਂ ਦੇ ਵਿੱਚ ਨਾ ਹਾਂਜੀ। ਮੂੰਜੀ ਲੱਗਦੀ ਸੀ ਉੱਥੇ, ਇਸ ਕਿਸਮ ਦੀ ਕਿ ਨੂਨਗੜ ਮੂੰਜੀ ਲਾਉਂਦੇ ਹੁੰਦੇ ਸਨ। ਹਾਂਜੀ। ਤੇ ਜਿਵੇਂ ਮੂੰਜੀ ਥੱਕ ਜਾਣਾ, ਨੂਨਗੜਾਂ ਵੀ ਸਾਤੋਂ ਨਹੀਂ ਲੱਗਦੀ, ਜੋਕਾਂ। ਨੂਨਗੜੇ ਕੌਣ ਸੀ? ਹਾਂਜੀ, ਨੂਨਗੜ ਕੌਮ ਸੀ ਉਹਨਾਂ ਦੀ, ਜ਼ਿਆਦਾ ਮੂੰਜੀ ਉਹ ਲਾਉਂਦੇ ਸਨ। ਉਹ ਮੂੰਜੀ ਲਾਉਂਦੇ ਸਨ? ਹਾਂ। ਤੇ ਫਿਰ ਅਸੀਂ ਛੱਟਾ ਦੇ ਦੇਣਾ ਧਾਨਾਂ ਦਾ, ਐਡੇ ਮੋਟੇ ਹੁੰਦੇ ਸਨ। ਹਾਂਜੀ। ਉਹ ਛੱਟਾ ਦੇ, ਉਹ ਛੱਟੇ ਜੰਮਦੇ ਸਨ। ਹਾਂ। ਤੇ ਫਿਰ ਉਹ ਇੱਕ ਸੱਠੀ ਹੁੰਦੀ ਸੀ, ਆਪਣੀ ਬੁੱਕੜ 'ਚ ਪੱਕਦੀ ਸੀ। ਹਾਂ। ਜਦੋਂ ਉਹਦੇ ਚੌਲ ਪਕਾਈਏ ਨਾ, ਬਿਲਕੁਲ ਘੁਲ ਜਾਂਦੀ, ਖੀਰ ਹੋ ਜਾਂਦੀ ਸੀ ਉਹਦਾ ਬੜਾ ਨਜ਼ਾਰਾ ਜੀ। ਬਾਕੀ ਮੂੰਜੀ ਸਾਡੇ ਜਿਹੜੀ ਹੁੰਦੀ ਰੱਤੀ ਪਲਮਣ ਸੀ, ਹਾਂਜੀ। ਮੂੰਜੀ ਸਾਡੇ ਪਿੰਡ 'ਚ ਬੇਹਿਸਾਬ ਹੁੰਦੀ ਸੀ। ਅੱਛਾ ਅੱਛਾ ਅੱਛਾ। ਹੋਰ ਕਿਹੜੇ ਫਸਲਾਂ ਹੁੰਦੀਆਂ ਸੀ? ਹਾਂਜੀ, ਹੋਰ ਸਾਰੀ ਫਸਲਾਂ। ਤੇ ਇੱਕ ਪਾਸਾ, ਆਹ ਪਾਸਾ ਜਿਹੜਾ ਸੀ ਇਹ ਮੂੰਜੀ ਦਾ ਸੀ, ਆਹ ਪਾਸਾ ਜਿਹੜਾ ਸੀ ਨਾ, ਚੜ੍ਹਦਾ ਪਾਸਾ ਮੂੰਜੀ ਦਾ ਸੀ? ਹਾਂਜੀ, ਚੜ੍ਹਦਾ ਪਾਸਾ ਮੂੰਜੀ ਦਾ ਸੀ, ਤੇ ਲਾਂਘਦਾ ਪਾਸਾ ਮਕਈ ਤੇ ਮਾਂ, ਮੋਠ, ਜਵਾਰ, ਹਰ ਫਸਲ ਹੁੰਦਾ ਸੀ। ਬੜਾ ਲਾਇਕ ਰਕਬਾ ਸੀ। ਅੱਛਾ ਜੀ। ਹਾਂ। ਸਹੀ ਹੋ ਗਿਆ। ਤੇ ਹੁਣ ਮੈਨੂੰ ਇਹ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਕਿਸੇ ਦੀ ਦੁਸ਼ਮਣੀ ਤਾਂ ਨਹੀਂ ਸੀ ਹੈ ਉਦੋਂ? ਨਹੀਂ, ਦੁਸ਼ਮਣੀ ਬਸ ਇੰਨੀ ਹੋ ਸੀ, ਉਧਰ ਜਿਵੇਂ ਚੌਧਰੀਆਂ ਦਾ ਆਉਂਦਾ ਨਾ ਸਿੰਘ ਖਾੜਨ। ਹਾਂਜੀ। ਮੇਰੇ ਦਾਦੇ ਦਾ ਤੇ ਉਹ ਸਰਗੋਧੇ ਬੈਠੇ ਨੇ 22 ਚੱਕ 42 ਚ। ਹਾਂਜੀ। ਸਾਧ ਉਹਦਾ ਨਾਂ, ਉਹਨਾਂ ਦਾ ਖੈਰੀ ਮੇਰੀ ਦੁਸ਼ਮਣੀ ਸੀ ਉਧਰ ਹੀ ਕਿ ਨਾ, ਜਿਵੇਂ ਚਦਰਾਵਾਂ ਦੇ ਹੁੰਦੇ ਹੈਗੇ ਨਾ। ਹਾਂ, ਬਸ ਆਉਂਦੀ ਸੀ, ਔਰ ਉਧਰ ਹੀ ਐਡੀ ਨੌਬਤ ਨੂੰ ਕੋਈ ਵੀ ਨਹੀਂ ਸੀ ਪਹੁੰਚਿਆ। ਮਾਰਨ ਮਰਾਨ ਤੱਕ ਨਹੀਂ ਸੀ? ਨਾ। ਅੱਛਾ ਅੱਛਾ ਅੱਛਾ। ਮੈਂ ਵੱਡਾ ਮਾਰ ਸਕਦਾ ਮੈਂ। ਹਾਂ। ਸਹੀ ਸਹੀ ਸਹੀ। ਤੇ ਹੋਰ ਦੂਸਰੀ ਕੋਈ ਪਿੰਡ ਦੀਆਂ ਗੱਲਾਂ ਯਾਦ ਨੇ ਜਿਹੜੇ ਇੱਥੇ ਤੁਸੀਂ ਬਾਈ ਵੀ ਕਰਦੇ ਰਹੇ, ਮੱਝਾਂ ਵੀ ਚਾਰਦੇ ਰਹੇ? ਕਿਹੜੀ ਸਾਈਡ ਨੂੰ ਮੱਝਾਂ ਆਪਣੀਆਂ ਲੈ ਜਾਂਦੇ ਸਾਂ? ਹਾਂ, ਕਿਹੜੀ ਸਾਈਡ ਨੂੰ ਲੈ ਜਾਂਦੇ ਸੀ ਮੱਝਾਂ ਆਪਣੀਆਂ? ਮੱਝਾਂ ਜ਼ਿਆਦਾ 4 ਸਵੇਰੇ ਪਿੰਡ ਦੇ ਸਾਡੇ ਜੂ ਬਤੇਰੀ ਸੀ, ਤੇ ਚੜ੍ਹਦੇ ਵੀ ਜਾਂਦਾ ਸੀ ਮਾਲ, ਲਾਂਦੇ ਵੀ ਜਾਂਦਾ ਸੀ ਮਾਲ। ਤੇ ਬਾਕੀ ਪਿੰਡਾਂ ਦੇ ਵੀ ਲੈ ਕੇ ਆਉਂਦੇ ਸੀ ਆਪਣਾ ਮਾਲ? ਹਾਂਜੀ, ਬਾਕੀ ਪਿੰਡਾਂ ਦੇ ਵੀ ਨਾਲ ਲੈ ਕੇ ਆਉਂਦੇ ਸੀ ਮਾਲ ਇੱਕ ਦੂਜੇ ਦਾ ਰਲ ਕੇ ਚੁਗਦਾ ਸੀ। ਮੋਟਾ ਮਾਜਰਾ ਸਾਤੋਂ ਇੰਨਾ ਹੀ ਜਿੰਨਾ ਨਹਿਰੋਂ ਪਾਰ ਤੇ ਮਾਲ ਕੇ ਦੇ ਵਿੱਚ ਮੁਸਲਮਾਨ ਸਨ ਕਿ ਸਿੱਖ? ਨਾ, ਸਾਰੇ ਹਿੰਦੂ ਕੰਬੋ ਸਨ, ਸਾਰੇ ਹਿੰਦੂ ਕੰਬੋ। ਹਿੰਦੂ ਕੰਬੋ। ਤੇ ਮੁਸਲਮਾਨਾਂ ਦਾ ਕਿਹੜਾ ਪਿੰਡ ਸੀ ਨਾਲ? ਮੁਸਲਮਾਨਾਂ ਦਾ ਕੋਈ ਪਿੰਡ ਨਹੀਂ ਸੀ ਨਾਲ। ਕੁਰੜਾ ਜਿਹੜਾ ਸੀ ਉਹ ਸਾਰਾ ਸਿੱਖਾਂ ਦਾ ਸੀ, ਨਗਾੜੀ ਸਿੱਖਾਂ ਦੀ ਸੀ। ਤੇ ਸਿੱਖਾਂ ਦੇ ਬੱਚੇ ਯਾਦ ਨੇ ਜਿਹੜੇ ਤੁਹਾਡੇ ਨਾਲ ਆ ਕੇ ਮੱਝਾਂ ਮੁਝਾਂ? ਨਹੀਂ ਜੀ, ਨਹੀਂ, ਕੋਈ ਨਹੀਂ ਯਾਦ। ਐਵੇਂ ਸਿਰ ਖਪਾ ਤੇ ਕੀ ਫਾਇਦਾ। ਅੱਛਾ, ਨਹੀਂ ਯਾਦ। ਹਾਂ। ਸਹੀ ਹੋ ਗਿਆ। ਇਹ ਦੱਸੋ ਹੁਣ ਮੈਨੂੰ, ਜਦੋਂ ਤੁਸੀਂ 47 ਦੀ ਵੰਡ ਹੋ ਗਈ, ਪਤਾ ਲੱਗ ਗਿਆ ਤੁਹਾਡੇ ਬਜ਼ੁਰਗਾਂ ਨੂੰ ਵੀ, ਤੁਹਾਨੂੰ ਵੀ, ਹਾਂਜੀ, ਕਿ ਅਸੀਂ ਇੱਥੋਂ ਨਿਕਲ ਜਾਣਾ, ਕਿੱਦਾਂ ਪਤਾ ਲੱਗਿਆ ਤੁਹਾਡੇ ਪਿੰਡ ਵਾਲਿਆਂ ਨੂੰ? ਕਿੱਦਾਂ ਪਤਾ ਲੱਗਾ? ਹਾਂਜੀ। ਉਹ ਤੇ ਆਮ ਜਿਹੜੀ ਹੈ ਨਾ ਇੱਕ ਰਿਵਾਜ ਨੂੰ ਮੈਂ ਤੁਹਾਡੇ ਨਾਲ ਗੱਲ ਕਰਨਾ ਹੈ, ਉਹ ਕੋਈ ਰਾਜਾ ਦੀਨਦਾਰ ਤੇ ਨਹੀਂ ਬੈਠਾ ਹੈ ਵੀ ਜਿਹੜਾ ਕਿ ਨਾ
ਨਹੀਂ ਤਾਂ ਸਾਰਾ ਉਹ ਪਤਾ ਇੰਜ ਲੱਗਾ ਹੈ ਹਾਂਜੀ ਕਿ ਪਿੰਡਾਂ ਦੇ ਵਿੱਚ ਇੱਕ ਨਾ ਜਿਵੇਂ ਰੌਲਾ ਪਿਆ ਹੈ ਹਾਂਜੀ ਪਿੰਡਾਂ 'ਚ ਮੈਂ ਕਿ ਮਸ਼ੀਨੀ ਤੋਂ ਇਲਾਵਾ ਵੀ ਤੁਹਾਨੂੰ ਸਹੀ ਹਕੀਕਤ ਦੱਸ ਦਿੰਦਾ ਵੀ ਜਿਵੇਂ ਪਿੰਡਾਂ 'ਚ ਰੌਲੇ ਪਏ ਨੇ ਤੇ ਮੱਠੇ ਕਿ ਨਾ ਰੌਲੇ ਪੈਂਦੇ ਪੈ ਗਏ ਨਾ ਹਾਂਜੀ ਯਾਨੀ ਸਾਡਾ ਪਿੰਡ ਜਿਹੜਾ ਹੈ ਨਾ ਇਹ ਜੀ ਕੋਈ ਠੀਕਰੀ ਅਲੱਗਾ ਸੀ ਕਿਉਂਕਿ 5-7 ਪਿੰਡਾਂ ਦੇ ਵਿੱਚ ਸਿੱਖਾਂ ਦੇ ਵਿੱਚ ਇਹ ਪਿੰਡ ਬੈਠਾ ਸੀ ਅੱਛਾ ਮੁਸਲਮਾਨਾਂ ਦਾ ਮੁਸਲਮਾਨਾਂ ਦਾ ਤੇ ਭਾਵੇਂ ਕੁਝ ਨਹੀਂ ਸੀ ਤੇ ਸ਼ੱਕ ਉਹਨਾਂ ਨੂੰ ਬੜਾ ਸੀ ਵੀ ਇਹਨਾਂ ਕੋਲ ਅਸਲਾ ਵੀ ਹੈ ਤੇ ਮਾਰ ਧਾੜ ਵਾਲੇ ਬੰਦੇ ਸਨ ਸਾਰੇ ਗੁੱਜਰ ਸਨ ਸਾਰੇ ਗੁੱਜਰ ਸਾਰੇ ਮਾਰ ਧਾੜ ਵਾਲੇ ਸਨ ਇੱਕ ਦੂਏ ਤੋਂ ਨਾ ਇਹ ਮਾਰ ਧਾੜ ਤੋਂ ਝੱਕਦੇ ਨਹੀਂ ਸਨ ਹਾਂ ਹੈ ਇਸ ਵਜ੍ਹਾ ਤੋਂ ਆਲੇ ਦੁਆਲੇ ਮੁਲਕ ਜਿਹੜਾ ਹੈ ਨਾ ਉੱਠਦਾ ਰਿਹਾ ਤੇ ਇਹ ਪਿੰਡ ਜਿਹੜਾ ਹੈ ਨਾ ਬਿਲਕੁਲ ਬੈਠਾ ਰਿਹਾ ਟਿਕ ਕੇ ਆਪਣੇ ਪਿੰਡ ਦੇ ਵਿੱਚ ਬੈਠਾ ਰਿਹਾ ਤੇ ਸ਼ਾਮ ਦੀ ਟਾਈਮ ਇਹ ਹੁੰਦਾ ਸੀ ਕਿ ਛੋਟਿਆਂ ਨੂੰ ਤੇਲ ਸੁੱਟ ਲੈਣਾ ਮਿੱਟੀ ਦਾ ਹਾਂਜੀ ਤੇ ਲੀਰਾਂ ਬਾਲ ਲੈਣੀਆਂ ਹਾਂਜੀ ਤੇ ਅੱਜ ਮਨੇਰਿਆਂ ਦੇ ਉੱਤੇ ਕਿ ਨਾ ਬੰਦਿਆਂ ਨੇ ਬਹਿ ਜਾਣਾ ਤੇ ਬੀਬੀਆਂ ਨੇ ਜਿਹੜੀ ਹੈ ਕਿ ਨਾ ਹਾਂਜੀ ਵਿੱਚ ਆਪਣੇ ਕੋਠਿਆਂ ਦੇ ਉੱਤੇ ਚੜ੍ਹ ਕੇ ਬਹਿਣਾ ਤੇ ਬੰਦਿਆਂ ਨਾਲ ਵੀ ਆਹ ਕੋਠਾ ਬਾਹਰੋਂ ਆ ਰਿਹਾ ਇੱਥੇ ਬਹਿਣਾ ਇੱਕ ਟੋਲੀ ਨਾਲ ਇੱਕ ਨਾਲ ਉੱਥੇ ਬਹਿਣਾ ਇੱਕ ਨਾਲ ਉੱਥੇ ਬਹਿਣਾ ਇੱਕ ਨਾਲ ਉੱਥੇ ਬਹਿਣਾ 4 ਚੁਫੇਰੇ ਪਹਿਰਾ ਦਿੰਦੇ ਸੀ ਹਾਂ ਪਹਿਰਾ ਦਿੰਦੇ ਸਨ ਦਿਨ ਪਰ ਰਾਤ ਪਹਿਰਾ ਤੇ ਫਿਰ ਜਿੱਦਣ ਈਦ ਸੀ ਉਸ ਦਿਨ ਸਾਡੇ ਪਿੰਡ ਦੇ ਵਿੱਚ ਛੋਟੀ ਈਦ ਸੀ ਕਿ ਵੱਡੀ ਈਦ ਸੀ ਹੈ ਛੋਟੀ ਈਦ ਸੀ ਕਿ ਵੱਡੀ ਵੱਡੀ ਈਦ ਅੱਛਾ ਤੁਸੀਂ ਇਹ ਮੈਨੂੰ ਦੱਸੋ ਮੈਂ ਵੀ ਪੁੱਛਦਾ ਤੁਹਾਨੂੰ ਕਿ ਈਦ ਜਦੋਂ ਕਰਦੇ ਸੀ ਹਾਂਜੀ ਕਿਹੜੀ ਕੁਰਬਾਨੀ ਕਰਦੇ ਸੀ ਜ਼ਿਆਦਾ? ਕੁਰਬਾਨੀ ਅਸੀਂ ਵੱਡੀ ਕਰਦੇ ਸੀ ਵੱਡੀ ਕਰਦੇ ਸੀ ਵੱਡੀ ਕਰਦੇ ਸੀ ਗਾਂ ਵਗੈਰਾ ਨੂੰ ਹਲਾਲ ਕਰਨ ਦੇ ਦਿੰਦੇ ਹਾਂਜੀ ਬਿਲਕੁਲ ਕਰਦੇ ਸਾਂ ਐਲਾਨੀਆਂ ਕਰਦੇ ਸਾਂ ਉਹ ਤੈਨੂੰ ਦੱਸਿਆ ਪਿੰਡ ਬੜਾ ਉਤਰਾ ਇਹ ਦਰਾਸ਼ਾ ਸੀ ਅੱਛਾ ਹਾਂ ਕਰਦੇ ਸਾਂ ਰੋਕਦੇ ਨਹੀਂ ਸੀ ਇਹ ਤੁਹਾਨੂੰ ਆ ਕੇ ਹਾਂ ਨਾ ਕਿਸੇ ਜ਼ਰੂਰਤ ਹੀ ਨਹੀਂ ਸੀ ਪੈਂਦੀ ਕਿਉਂਕਿ ਹੁਣ ਤੇ ਬੜੀ ਪਾਬੰਦੀ ਹੈ ਉਧਰ ਉਹ ਹੁਣ ਪਾਬੰਦੀ ਉਹ ਰਿਆਸਤ ਪਟਿਆਲੇ 'ਚ ਉਦੋਂ ਵੀ ਪਾਬੰਦੀ ਸੀ ਯਾਨੀ ਅੰਬਾਲੇ 'ਚ ਕੋਈ ਪਾਬੰਦੀ ਨਹੀਂ ਸੀ ਅੱਛਾ ਜੀ ਹਾਂ ਅੱਛਾ ਤੁਸੀਂ ਉਹ ਵੱਡੀਆਂ ਕੁਰਬਾਨੀਆਂ ਕਰਦੇ ਸੀ ਹਾਂ ਵੱਡੀਆਂ ਅੱਛਾ, ਕੁਰਬਾਨੀਆਂ ਈਦ ਤੋਂ ਬਾਅਦ ਫਿਰ ਕੀ ਹੋਇਆ ਕਿ ਹੋਣਾ ਕੀ ਵੀ ਜਿਸ ਦਿਨ ਉਹ ਈਦ ਸੀਗਾ ਨਾ ਉਹ ਮੈਨੂੰ ਬੜੀ ਗੱਲ ਯਾਦ ਹੈ 5 ਬੰਦਿਆਂ ਨੇ ਕਿ 6 ਬੰਦਿਆਂ ਦੀ ਜਮਾਤ ਕਰਾਈ ਹੈ ਮੌਲਵੀ ਨੇ ਤੇ ਦੂਜੇ ਸਾਰੇ ਇਹਨਾਂ 5-6 ਦੇ ਪਹਿਰੇ ਤੇ ਸਨ ਵੀ ਜੋ ਰੌਲਾ ਪਿਆ ਸੀ ਵੀ ਜਿਸ ਵੇਲੇ ਮੁਸਲਮਾਨ ਜਿਹੜੇ ਈਦ ਪੜ੍ਹਨਗੇ ਨਾ ਉਸ ਵੇਲੇ ਹੱਲਾ ਕਰਾਂਗੇ ਹਾਂ ਅੱਛਾ ਉਹਨਾਂ ਪਲੈਨਿੰਗ ਬਣਾਈ ਸੀ ਪਲੈਨਿੰਗ ਬਣਾਈ ਸੀ ਤੇ ਫਿਰ ਇਸ ਕਿਸਮ ਦਾ ਪਹਿਰਾ ਦਿੱਤਾ ਬੜੀ ਗੱਲ ਜਿਹੜੀ ਹੈ ਨਾ ਉਹ ਤੇ ਸੀਨੇ ਤੇ ਲਿਖੀਆਂ ਨੇ ਗੱਲਾਂ ਸਹੀ ਹਾਂ ਤੇ ਉਹ ਜਿਸ ਵੇਲੇ ਫਿਰ ਇੰਨੀ ਗੱਲ ਹੋਈ ਦਾਦਾ ਸਾਡਾ ਜਿਹੜਾ ਸੀ ਇਹ ਪਾਣੀਪਤ ਕਰਨਾਲ ਗਿਆ ਸੀ ਤੇ ਇਹਨੂੰ ਹੋ ਗਏ ਸਨ ਕੋਈ 15-16 ਦਿਨ ਗਏ ਨੂੰ ਕਰਨਾਲ ਨੇੜੇ ਸੀ ਉਤੋਂ ਹਾਂਜੀ ਅੰਬਾਲੇ ਤੋਂ ਅੱਗੇ ਪਟਿਆਲਾ ਸੀ ਪਟਿਆਲੇ ਤੇ ਅਗਲੇ ਪਾਸੇ ਪਾਣੀਪਤ ਕਰਨਾਲ ਸੀ ਆ ਜਿਹੜੇ ਆਏ ਜੇ ਵਿਚਾਰੇ ਘੂਸੇ ਘਟੇ ਕਿ ਨਾ ਇਹਨਾਂ ਨੂੰ ਤਾਂ ਪਤਾ ਨਹੀਂ ਨਾ ਇਹ ਜਿਹੜੇ ਸਾਡੇ ਪਿੰਡ ਦੇ ਨਾਂ ਹੈ ਨਾ ਇਹ ਪਿੰਡ ਦੇ ਇੱਥੋਂ ਦੇ ਸਿੱਖ ਜਿਹੜੇ ਕਿ ਨਾ ਪਿੰਡ ਦਾ ਨਾਂ ਚੰਮੋ ਉੱਥੇ ਬੈਠੇ ਨੇ ਆ ਇੱਥੋਂ ਵਾਲੇ ਸਿੱਖ ਜਿਹੜੇ ਨੇ ਹਾਂ ਉਹ ਆ ਕੇ ਵੀ ਤੁਹਾਨੂੰ ਤਾਂ ਪੁੱਛੇ ਕੀ ਤਾਂ ਦੱਸੋ ਕੀ ਅੱਛਾ ਜੀ ਉਸ ਵੇਲੇ ਮੈਂ ਤੁਹਾਨੂੰ ਦੱਸਣਾ ਜੀ ਜਿਸ ਵੇਲੇ 4 ਚੁਫੇਰੇ ਬੰਦੇ ਜਿਹੜੇ ਕਿ ਨਾ ਆਮ ਪਿੰਡਾਂ ਦੇ ਪਿੰਡ ਜਿਹੜੇ ਇਕੱਠੇ ਹੋ ਗਏ ਨਾ ਕੋਈ ਜਿਹੜਾ ਪਿੰਡ ਮਸ਼ਹੂਰ ਸੀ ਨਾ ਉਸ ਪਿੰਡ ਚਲੇ ਗਏ ਨਾ ਕੋਈ ਕਿਸੇ ਪਿੰਡ ਚਲੇ ਗਿਆ ਕੋਈ ਕਿਸੇ ਪਿੰਡ ਚਲੇ ਗਿਆ ਇਕੱਠੇ ਹੋ ਕੇ ਫਿਰ ਉੱਠਦੇ ਰਹੇ ਨਾ ਤੇ ਸਾਡਾ ਪਿੰਡ ਜਿਹੜਾ ਨਾ ਫਕਤ ਇਕੱਲਾ ਬੈਠਾ ਸੀ ਉੱਥੇ ਤੇ ਉਹ ਇੰਨੇ ਨੂੰ ਦਾਦਾ ਸਾਡਾ ਜਿਹੜਾ ਉਹ ਆਇਆ ਉਹ ਆ ਕੇ ਗਾਲਾਂ ਕੱਢੀਆਂ ਉਹ ਧੀ ਜਾਵੇ ਮੁਲਕ ਤਬਾਹ ਹੁੰਦਾ ਪਿਆ ਤੇ ਤੁਸੀਂ ਇੱਥੇ ਬੈਠੇ ਹੋ ਤੇ ਉਹਨਾਂ ਆਖਿਆ ਜੀ ਸਿਰਫ ਤੁਹਾਤੋਂ ਡਰਦੇ ਅਸੀਂ ਨਹੀਂ ਉੱਠੇ ਵੀ ਉਹ ਆਖੇਗਾ ਵੀ ਤੁਹਾਨੂੰ ਕੀ ਧਾੜ ਪੈਂਦੀ ਕਿਉਂ ਉੱਠੇ ਹੋ ਉਸ ਆਖਿਆ ਫਟਾਫਟ ਕਰੋ ਪੇਸ਼ੀ ਦਾ ਟਾਈਮ ਸੀ ਯਾਨੀ ਦਿਨ ਡੁੱਬਦੇ ਤੋਂ ਪਹਿਲਾਂ ਪਿੰਡ ਖਾਲੀ ਹੋ ਗਿਆ ਸੀ ਸਾਰਾ ਟੁਰ ਗਿਆ ਉਹ ਸਾਰਾ ਪਿੰਡ ਅੰਜ ਨਾਲ ਹੀ ਸ਼ਹਿਰ ਸੀ ਸਾਤੇ ਝੱਬਰ ਦੂਰ ਨਾ ਝੱਬਰਾਂ ਤੋਂ ਵੀ ਨੇੜੇ ਸੀ ਸ਼ਹਿਰ ਉੱਥੇ ਸ਼ਹਿਰ ਜਾ ਬੜੇ ਤੇ ਉੱਥੋਂ ਫਿਰ ਉੱਥੇ ਰਹੇ ਕੋਈ 15-20 ਦਿਨ ਉਸ ਤੋਂ ਬਾਅਦ ਫਿਰ ਆਮ ਜਿਹੜੇ ਨਾ ਨਹੀਂ ਤੁਸੀਂ ਗੱਡੇ ਨੇ ਗਏ ਕੱਲ ਚ ਗਏ ਉੱਥੇ ਕਿੱਥੇ ਉਹ ਸ਼ਹਿਰ 'ਚ ਉਹ ਸ਼ਹਿਰ ਤੇ ਅਸੀਂ ਗੱਡੇ ਆਪਣਾ ਜੋ ਲੈ ਕੇ ਗੱਡਿਆਂ ਦੇ ਗਏ ਨੇ ਤੇ ਮਾਲ ਡੰਗਰ ਜਿਹੜਾ ਹੈ ਨਾ ਉਹ ਥੋੜਾ ਸਮਾਨ ਜਿਹੜਾ ਹੈ ਉਹ ਲੱਦ ਲਿਆ ਖਾਣ ਪੀਣ ਦਾ ਥੋੜਾ ਵਾਲਾ ਹੀ ਐਵੇਂ ਕਿਸੇ ਨੇ ਮਣ ਕਣਕ ਦਾ ਲੱਦ ਲਿਆ ਕਿਸੇ ਨੇ ਸਰਕਾਰ 10 ਆਟਾ ਲੱਦ ਲਿਆ ਦੂਜੇ ਸਭ ਹਰ ਸ਼ਹਿਰ ਜੰਦਰੇ ਮਾਰੇ ਤੇ ਡੰਗਰ ਜਿਹੜੇ ਅਵਾਰੇ ਕਰ ਆਏ ਅੱਛਾ ਡੰਗਰ ਬਿਲਕੁਲ ਅਵਾਰੇ ਕਰ ਆਏ ਤੇ ਫਿਰ ਤਾਲੇ ਮਾਰ ਦਿੱਤੇ ਆਹੋ ਜੀ ਤਾਲੇ ਮਾਰ ਦਿੱਤੇ ਤੇ ਫਿਰ ਮੁੰਡੇ ਪਿੱਛੇ ਜਿਹੜੇ
ਦਾਦੇ ਸਾਡੇ ਚਾਚੇ ਗੱਭਰੂ ਸਨ ਨਾ, ਉਹ ਫਿਰ ਪਿੰਡ 'ਚ ਫੇਰਾ ਮਾਰਦੇ ਰਹੇ ਨਾ, ਤੇ ਮਾਲ ਡੰਗਰਾਂ ਦੇ ਫਸਲਾਂ 'ਚ ਲਗਾ ਫਿਰਦਾ ਰਿਹਾ। ਤੇ ਸਿੱਖ ਆ ਕੇ ਰਾਤ ਨੂੰ ਜੰਦਰੇ ਭੰਨ ਕੇ ਹਾਂਜੀ ਤੇ ਲੋਟੀਆਂ ਕਰਦੇ ਰਹੇ ਨੇ, ਅੱਛਾ ਲੁੱਟਦੇ ਰਹੇ ਨੇ ਲੁੱਟਦੇ ਰਹੇ ਨੇ ਪਿੱਛੋਂ। ਸਹੀ ਆ ਸਹੀ ਚੁੱਕਿਆ ਯਾਨੀ ਕੁਝ ਵੀ ਨਹੀਂ ਐ, ਮੈਂ ਕਹਿੰਦਾ ਅੱਖਾਂ ਚਰਾਉਣ ਵਾਲੀ ਗੱਲ ਸੀ। ਆ ਅੱਛਾ ਤੁਸੀਂ ਫਿਰ ਆਪਣਾ ਦਾਣਾ ਪਾਣੀ ਨਾਲ ਲੈ ਕੇ ਗਏ ਹੋ? ਹਾਂ ਖਾਣ ਪੀਣ ਵਾਲਾ ਸਮਾਨ ਨਾਲ ਲੈ ਕੇ ਗਏ? ਕਿਤੇ ਉਹ ਤੇ ਨਹੀਂ ਜੀ, ਉਹ ਤੇ ਅੱਛਾ ਨਹੀਂ ਨਾਲ ਕੀ ਲੈ ਕੇ ਗਏ ਫਿਰ ਕਿਤੇ ਤੁਸੀਂ ਗੱਡਿਆਂ ਦੇ ਆਪਣਾ ਗੱਡਾਂ ਦੇ ਤੇ ਸਿਰਫ ਢੱਗੇ ਗੱਡਾ ਤੇ ਬੀਬੀਆਂ ਜਿਹੜੀਆਂ ਬੱਚੇ ਉਹ ਲੱਦੇ ਤੇ ਮਨ ਦੋ, ਕਿਸੇ ਨੇ ਆਟਾ ਲੱਦ ਲਿਆ, ਕਿਸੇ ਨੇ ਮਨ ਚੌਲਾਂ ਦਾ ਲੱਦ ਲਿਆ, ਬਸ ਅੱਜ ਕਰਕੇ ਨਾ, ਤੇ ਦੂਜੇ ਹਰਸ਼ਾ ਉੱਥੇ ਹੀ ਛੱਡ ਗਏ ਪਿੰਡ 'ਚ। ਅੱਛਾ ਤੇ ਫਿਰ ਉੱਥੇ ਜਾ ਕਿੱਥੇ ਅੱਗੇ ਜਾ ਕੇ ਤੁਹਾਡਾ ਕੈਂਪ ਲੱਗਾ? ਕੈਂਪ ਤੇ ਜਾ ਕੇ ਲੱਗਾ ਸੀ ਅੰਬਾਲਾ ਬਨੂੜ ਰਹੇ ਆ ਨਾ 20-22 ਦਿਨ, ਤੇ ਉਸ ਤੋਂ ਬਾਅਦ ਕੈਂਪ ਲੱਗਾ ਸਾਡਾ ਅੰਬਾਲੇ। ਅੰਬਾਲੇ ਹਾਂਜੀ। ਤੁਹਾਡੇ ਜਿਹੜੇ ਉੱਥੇ ਪਿੰਡ ਦੇ ਪਿੱਛੇ ਚੱਲਦੇ ਹੁਣ, ਪਿੰਡ ਦੇ ਵਿੱਚ ਆਲੇ ਦੁਆਲੇ ਖੂਹ ਹੈ ਸਨ ਜਿਹੜੇ ਵਗਦੇ ਸਨ ਤੁਹਾਡੇ ਡੇਰੇ ਸ਼ੇਰੇ? ਹਾਂਜੀ ਖੂਹ ਹੈ ਸੀ। ਕਿਹੜੇ ਕਿਹੜੇ ਮਸ਼ਹੂਰ ਖੂਹ ਸੀ ਉਹਨਾਂ ਦੇ ਨਾਮ? ਖੂਹ ਦੋਵੇਂ ਖੂਹ ਸਨ, ਇੱਕ ਖੂਹ ਤੇ ਸੜਕ ਦੇ ਉੱਤੇ ਸੀ। ਹਾਂਜੀ ਉਹ ਤੇ ਆਮ ਖੂਹ ਜਿਹੜਾ ਹੈ ਨਾ, ਹਾਂਜੀ ਉਹ ਤੇ ਉਹ ਸੜਕ ਦੇ ਉੱਤੇ ਸੜਕ ਜਾਂਦੀ ਸੀ ਖੈਰ ਨੂੰ, ਬੜੀ ਆਮਦ ਰੱਖ ਸੀ, ਬੜਾ ਮੁਲਕ ਜਾਂਦਾ ਹੁੰਦਾ ਸੀ ਗੱਡੇ ਗੁੱਡੇ ਲੈ ਕੇ ਨਾ ਰਾਤ ਨੂੰ ਦਿਨੇ। ਤੇ ਉੱਥੇ ਇੱਕ ਬਾਹਮਣ ਬਾਇਆ ਹੁੰਦਾ ਸੀ, ਜਦੋਂ ਕੋਈ ਸਿੱਖਾਂ ਦਾ ਕੋਈ ਰੋਟੀ ਟੁੱਕ ਜਾਂ ਖਾਨਦਾਨ ਮੰਗਿਆ ਨਾ, ਉਹ ਬਾਹਮਣ ਪਕਾ ਕੇ ਦਿੰਦਾ ਸੀ ਉਹਨੂੰ, ਸੁੱਕਾ ਰਾਸ਼ਨ ਜਿਹੜਾ ਹੈਗਾ ਨਾ, ਦਾਦੇ ਸਾਡੇ ਦਿੰਦੇ ਹੁੰਦੇ ਸਨ ਵੀ ਕੋਈ ਮੁਸਾਫਰ, ਕੋਈ ਜਿਹੜੇ ਹਿੰਦੂ ਬਾਹਮਣ ਸਿੱਖ ਆਵੇਗਾ ਨਾ, ਉਹ ਰੋਟੀ ਤੋਂ ਖਾਲੀ ਨਾ ਜਾਏ। ਪਹਿਲੇ ਦੁਨੀਆ ਹੋਣੀ ਜਾਣੀ ਹਾਂ ਪੈਦਲ ਆਉਂਦੀ ਜਾਂਦੀ ਸੀ, ਤੇ ਉਹ ਬਾਹਮਣ ਨਾਲ ਘਰ ਬਾਹਮਣ ਰੱਖਿਆ ਹੋਇਆ ਸੀ। ਅੱਛਾ ਉਹ ਰੋਡ ਦੇ ਉੱਤੇ ਸੀ? ਰੋਡ ਦੇ ਉੱਤੇ ਬੈਠਾ ਸੀ। ਹਾਂਜੀ ਅੱਜ ਜਿਵੇਂ ਅੱਜ ਸਰਕਾਰ ਲੱਗਦੀ ਐਵੇਂ। ਉਹਦੇ ਕੋਲ ਖੂਹ ਸੀ ਉੱਥੇ? ਹੈ ਖੂਹ ਉੱਥੇ ਸੀ? ਆ ਖੂਹ ਉੱਥੇ ਸੀ ਰੋਡ ਦੇ, ਉਹ ਤੇ ਬੀਬੀਆਂ ਪਾਣੀ ਵੀ ਉੱਥੇ ਹੀ ਭਰਦੇ ਸੀ ਪਿੰਡ ਦਾ। ਤੇ ਇੱਕ ਇਸ ਪਾਸੇ ਦੱਖਣ ਵਾਲੇ ਪਹਾੜ ਵਾਲੇ ਪਾਸੇ ਸੀ ਖੂਹ, ਉਹ ਯਾਨੀ ਰੋਡ ਤੋਂ ਲਾਮੇ ਸੀ। ਉਹ ਤੋਂ ਅੱਧਾ ਪਿੰਡ ਉਧਰੋਂ ਪਾਣੀ ਭਰਦਾ ਸੀ, ਅੱਧਾ ਉਧਰੋਂ ਭਰਦਾ। ਸ਼ਹਿਰ ਕੋਈ ਨਹੀਂ ਸੀ ਨਾਲ ਲੱਗਦੀ? ਨਾ ਜੀ ਨਾ, ਉਹ ਤੈਨੂੰ ਦੱਸਿਆ ਨਾਲਾ ਲੱਗਦਾ ਸੀ। ਸਿਰਫ ਨਾਲਾ ਹੀ ਲੱਗਦਾ ਸੀ? ਨਾਲਾ ਲੱਗਦਾ ਜਿਹੜਾ ਪਹਾੜਾਂ ਚੋਂ ਆਉਂਦਾ ਹੁੰਦਾ ਸੀ, ਪਾਣੀ ਦਿੰਦਾ ਸੀ ਸਾਨੂੰ। ਸਹੀ। ਹਾਂ। ਅੱਛਾ ਜੀ ਫਿਰ ਤੁਸੀਂ 20 ਦਿਨ ਉੱਥੇ ਬੈਠੇ ਜਾ ਕੇ, ਉੱਥੋਂ ਫਿਰ ਕਿੱਦਾਂ ਉੱਠੇ? ਉਦੋਂ ਜਦੋਂ ਆਰਡਰ ਹੋ ਗਿਆ ਵੀ ਉਠੋ ਕਾਫਲਾ ਸਾਡਾ ਜਿਹੜਾ ਹੈ ਨਾ ਬੜਾ ਵੱਡਾ ਕੰਪ ਸੀ, ਬਹੁਤ ਵੱਡਾ ਕੰਪ ਸੀ। ਉਦੋਂ ਜਦੋਂ ਉੱਠਣ ਲੱਗੇ ਬੰਦੇ, ਕੁਝ ਅੱਧੇ ਬੰਦੇ ਜਿਹੜੇ ਹੈ ਨਾ ਉਹ ਗੱਡੀ 'ਚ ਬਹਿ ਗਏ ਨਾ, ਤੇ ਅੱਗੋਂ ਗੱਡੀ ਭਰੀ ਗਈ ਹੈ, ਕਾਫਲਾ ਉੱਥੇ ਹੀ ਬੰਦ ਹੋ ਗਿਆ। ਅੱਛਾ ਰੇਲ ਗੱਡੀ? ਆ ਰੇਲ ਗੱਡੀ, ਕਾਫਲਾ ਅੱਧਾ ਬੰਦ ਹੋ ਗਿਆ ਤੇ ਅੱਧਾ ਹੀ ਕਾਫਲੇ ਨੂੰ ਗੱਡੀ ਜਿਹੜੀ ਹੈ ਨਾ। ਕਿਹੜੇ ਸ਼ਹਿਰ ਤੋਂ ਗੱਡੀ ਚੱਲੀ ਸੀ ਜੀ? ਹਾਂਜੀ ਅੰਬਾਲੇ ਤੋਂ। ਅੰਬਾਲੇ ਤੋਂ? ਹਾਂਜੀ। ਅੱਛਾ ਤੁਸੀਂ ਫਿਰ ਬਹਿ ਗਏ ਗੱਡੀ ਦੇ ਵਿੱਚ? ਨਾ ਅਸੀਂ ਨਹੀਂ ਬੈਠੇ, ਸਾਡਾ ਟਾਈਮ ਹੀ ਨਹੀਂ ਲੱਗਿਆ, ਅੱਧਾ ਕਾਫਲਾ ਬਹਿ ਗਿਆ, ਅੱਧਾ ਰਹਿ ਗਿਆ। ਸਹੀ। ਤੇ ਫਿਰ ਉਸ ਤੋਂ ਕੋਈ ਮੇਰਾ ਖਿਆਲ 8 ਦਿਨ ਕੇ 10 ਦਿਨ ਬਾਅਦ, ਹਾਂਜੀ, ਜਿਸ ਵੇਲੇ 2 ਕਾਫਲੇ ਜਿਹੜੇ ਹੈ ਨਾ ਮਰੇ ਸਨ, ਆ ਸ਼ੇਰੇ ਕੋਟ ਦਾ ਸਿੱਖ ਹੁੰਦਾ ਸੀ। ਹਾਂਜੀ ਸ਼ੇਰੇ ਕੋਟ ਦਾ ਬੜਾ ਮਸ਼ਹੂਰ ਸਿੱਖ ਹੋਇਆ। ਤੇ ਜਿਹੜਾ ਪਟਿਆਲੇ ਵਾਲਾ ਰਾਜਾ ਸੀ, ਇਹਦਾ ਇੱਕ ਕੁੜਮ ਸੀ ਇਹ ਵਾਲਾ, ਇਹ ਸ਼ੇਰੇ ਕੋਟੀਆ। ਉਹ ਜਿਸ ਵੇਲੇ ਉੱਥੇ ਸਰਕਾਰ ਮੇਰੀ, ਇੱਥੇ 2 ਹਮਲੇ ਹੋਏ ਨੇ ਸ਼ੇਰੇ ਕੋਟ 'ਚ, ਸ਼ੇਰੇ ਕੋਟ ਦੇ ਯਾਨੀ ਗੁਆਂਢ 'ਚ। ਹਾਂਜੀ। ਤੇ ਕਿਉਂਕਿ ਸਿੱਖ ਉਧਰ ਹੀ ਕਿ ਨਾ, ਹਾਂਜੀ, ਇਹਨਾਂ ਤੇ ਉਦੋਂ ਮੋਬਾਈਲ ਦੌਰ ਤੇ ਹੈ ਨਹੀਂ ਸੀ। ਹਾਂਜੀ। ਤੇ ਬੜੀ ਗੱਲ ਸੀ ਕਿ ਬੰਗਲਿਆਂ ਦੇ ਵਿੱਚ ਕਿ ਨਾ ਤਾਰ ਜਾਂਦੀ ਹੁੰਦੀ ਸੀ। ਇਹਦੇ ਵੀ ਬੰਗਲੇ 'ਚ ਲੱਗਾ ਸੀ? ਹਾਂਜੀ ਤਾਰ ਜਿਹੜੀ ਹੈ ਨਾ, ਤਾਰ ਜਾਂਦੀ ਹੁੰਦੀ ਸੀ। ਉਹਨਾਂ ਫਿਰ ਸਿੱਖਾਂ ਨੇ ਇੱਥੋਂ ਤਾਰ ਘੱਲੀ ਉਹਨੂੰ ਵੀ ਤੁਸੀਂ ਆਰਾਮ ਨਾਲ ਚਲੇ ਗਏ। ਸਰਦਾਰ ਸਾਹਿਬ ਕੋਈ ਮਹੀਨਾ ਪਹਿਲਾਂ ਹੀ ਚਲੇ ਗਏ ਸਨ। ਅੱਛਾ ਚਲੇ ਗਏ ਸੀ? ਇਹ ਮਹੀਨਾ ਪਹਿਲਾਂ ਹੀ ਚਲੇ ਗਏ ਸਨ ਸ਼ੇਰੇ ਕੋਟੀਏ। ਤੇ ਉਹ ਜਿਸ ਵੇਲੇ ਉੱਥੋਂ ਫਿਰ ਕਿਹਾ ਕਿ ਨਾ ਵੀ ਕਾਫਲਾ, ਹਾਂਜੀ, ਵੀ ਸਾਡੀ ਤਾਂ ਤਬਾਹੀ ਹੋ ਰਹੀ ਹੈ ਇੱਥੇ। ਅੱਛਾ ਇਹਨਾਂ ਨੇ ਜਾ ਕੇ ਦੱਸਿਆ? ਇਹਨਾਂ ਨੇ ਜਾ ਕੇ ਕੀਤਾ। ਤੇ ਉਸ ਵੇਲੇ ਫਿਰ ਰਾਜਾ ਪਟਿਆਲਾ ਵਾਲਾ ਜਿਹੜਾ ਕਿ ਨਾ, ਉਸ ਆਰਡਰ ਦਿੱਤਾ, ਪਿੰਡਾਂ ਦੇ ਵਿੱਚ ਐਲਾਨ ਕਰਾਤਿਆ ਕਿ ਜਿਹੜੀ ਅੰਗਰੇਜ਼ੀ ਹੈ ਕਿ ਨਾ, ਇਹਨੂੰ ਕੁਝ ਨਾ ਆਖੋ। ਰਿਆਸਤ ਪਟਿਆਲਾ ਜਿਹੜਾ ਹੈ ਕਿ ਨਾ, ਰਿਆਸਤ ਪਟਿਆਲੇ ਨੂੰ ਕੁਝ ਨਾ ਆਖੋ, ਤੇ ਅੰਗਰੇਜ਼ੀ ਜਿਹੜੀ ਹੈ ਨਾ, ਇਹ ਜਿੱਥੇ ਬੰਦੇ ਲੱਭਦੇ ਮਾਰੀ ਆਓ। ਹੈਂ ਯਾਨੀ ਰਿਆਸਤ ਪਟਿਆਲੇ ਨੂੰ ਕੋਈ ਨਾ ਆਖੋ। ਇੱਕ ਪਲਾਨਿੰਗ ਸੀ ਉਹਦੀ ਬਣਾਈ। ਉਹ ਫਿਰ ਅੰਗਰੇਜ਼ੀ ਵਾਲੇ ਬੰਦੇ ਜਿਹੜੇ ਹੈ ਨਾ, ਉਹ ਭੱਜ ਗਏ ਰਿਆਸਤ 'ਚ ਬੜੇ ਨਾ, ਉਹ ਇਕੱਠੇ ਹੋ ਗਏ ਕਿ ਨਾ ਵੀ ਇਸ ਪਿੰਡ
5-7 ਪਿੰਡ ਹੋ ਗਏ, ਅਗਲੇ 'ਚ ਹੋ ਗਏ ਜੀ ਫਿਰ ਮੁਲਕਾਂ ਦੇ ਤੁਸੀਂ ਮੁਲਕ ਦੇਖੇ ਰਸਤੇ ਦੇ ਵਿੱਚ ਮਰੇ ਬੰਦੇ? ਅਸੀਂ ਹਾਂਜੀ। ਮੈਂ ਤੇ ਨਾ ਪੁੱਤਰ ਨਾ ਹੀ ਪੁੱਛ ਨਹੀਂ ਤੁਸੀਂ ਦੱਸੋ ਸਾਨੂੰ, ਇਹੀ ਚੀਜ਼ਾਂ ਅਸੀਂ ਪੁੱਛਣੀਆਂ ਤੁਹਾਨੂੰ, ਕਿਉਂਕਿ ਇਹੀ ਤੇ ਪਤਾ ਲੱਗੇ। ਅਸੀਂ ਜਿਸ ਵੇਲੇ ਅਸੀਂ ਨਾ ਫਿਰੋਜ਼ਪੁਰ ਤੋਂ ਨਿਕਲੇ ਆ, ਹਾਂਜੀ ਫਿਰੋਜ਼ਪੁਰ ਤੋਂ ਅਸੀਂ ਨਿਕਲੇ, ਅਸੀਂ ਆਇਆ ਫਿਰ ਬਾਅਦ ਵਿੱਚ ਜਿਹੜਾ ਗਾਫਲਾ ਤੈਨੂੰ ਦੱਸਿਆ ਨਾ ਵੀ ਅੱਧਾ ਹਾਂਜੀ ਗੱਡੀ 'ਚ ਬਹਿ ਗਿਆ ਸੀ ਤੇ ਅੱਧਾ ਰਹਿ ਗਿਆ ਸੀ, ਹਾਂਜੀ ਤੇ ਫਿਰ 10 ਦਿਨੀ ਬਾਅਦ ਕੇ 8 ਦਿਨੀ ਬਾਅਦ ਕੇ ਨਾ ਉਸ ਗਾਫਲੇ ਨੂੰ ਆਰਡਰ ਹੋ ਗਿਆ ਵੀ ਨਿਕਲੋ ਤੁਸੀਂ ਵੀ ਗੱਡੇ ਜਾਓ। ਗੱਡਾ ਜੋ ਕੇ ਨਿਕਲ ਗਏ ਆ, ਇਹ ਨਹੀਂ ਹਕੀਕਤ ਹੈ। ਉਸ ਵੇਲੇ ਗੱਡਾ ਜੋ ਕੇ ਨਿਕਲੇ ਆ ਤੇ ਜਿਵੇਂ ਅਸੀਂ ਮੇਰਾ ਖਿਆਲ ਹੈ ਕਿ ਚੌਥੀ ਕਿ ਪੰਜਵੀਂ ਰਾਤ ਲੰਘੀ ਸਾਡੇ ਨੂੰ, ਕਿ ਦਿਨੇ ਦਿਨੇ ਸਫ਼ਰ ਕਰਦੇ ਸਾਂ, ਰਾਤ ਨੂੰ ਆਰਾਮ ਕਰਦੇ ਸਾਂ ਮਾੜਾ ਮੋਟਾ। ਆਰਾਮ ਕੀ ਕਰਨਾ ਜਿਵੇਂ ਬਸ ਅੱਖੀ ਚ ਤੇ ਉਸ ਵੇਲੇ ਅਸੀਂ ਇੱਕ ਪਿੰਡ ਸੀ, ਪਤਾ ਨਹੀਂ ਉਹਦਾ ਨਾਂ ਕੀ, 12 ਸੀ ਕਿ ਕੀ ਸੀ, ਉਸ ਪਿੰਡ ਦੇ ਯਾਨੀ ਸਲਾਬਾ ਜਿਹਾ ਪਿੰਡ ਸੀ, ਮਹਾਰਾਜਾ ਦਾ ਰਕਬਾ ਬੜਾ ਲਾਇਕ ਸੀ, ਹਾਂਜੀ ਕੋਈ 3-4 ਮਰਬਿਆਂ ਦੇ ਵਿੱਚ ਕਮਾਦ ਸੀ ਲਗਾਇਆ। ਹਾਂਜੀ ਉੱਥੇ ਆ ਕੇ ਸਾਡਾ ਕੰਪ ਖਿਲਾਰਿਆ, ਜਿਵੇਂ ਸਾਡਾ ਕੰਪ ਉੱਥੇ ਖਿਲਾਰਿਆ। ਪਹਿਲਾ ਗੱਡਾ ਜਿਹੜਾ ਹੈ ਨਾ ਉਹ ਇੱਥੇ ਹੈ ਤੇ ਆਖਰੀ ਗੱਡਾ ਜਿਹੜਾ ਹੈ ਨਾ ਉਹ ਜੰਡਿਆਲੇ ਤੋਂ ਵੀ ਪਿੱਛੇ ਹੈ। ਅੱਛਾ ਜੀ। ਇੰਨਾ ਲੰਬਾ, ਹਾਂਜੀ ਇੰਨਾ ਲੰਮਾ ਗਾਫਲਾ ਸੀ। ਹਾਂ ਤੇ ਉਹ ਅੱਧਾ ਗਾਫਲਾ ਜਿਹੜਾ ਹੈ ਨਾ ਉੱਥੇ ਨਿੱਕੇ ਨਿੱਕੇ ਫਿੰਨੇ 15-16 ਕਿਲੋਮੀਟਰ ਦੇ ਆਸ-ਪਾਸ। ਹਾਂਜੀ ਆ ਫਿੰਨੇ ਨੱਕਾਂ ਵਾਲੇ ਸਨ, ਹਾਂਜੀ। ਜਿਹੜੇ ਸਾਡੇ ਫਾਜ਼ਤੀ ਸਨ। ਉਹਨਾਂ ਨੂੰ ਗੋਰਗੀਏ ਪਤਾ ਨਹੀਂ ਗੌਰ ਕੀ ਉਹਨਾਂ ਨੂੰ ਆਂਦੇ ਸਨ। ਹੈਂ ਹਾਂਜੀ ਆ ਕੁੜੀ ਆਵੇ ਜਿਵੇਂ ਉਹਨਾਂ ਨੇ ਆ ਕੇ ਇੱਥੇ ਲਾਓ ਗੱਡਾ, ਜੇ ਵੇਲੇ ਬੰਦੇ ਨੇ ਗੱਡੇ ਲਾ ਲਿਆ ਅੱਜ ਕਰਕੇ ਮਾਰਿਆ ਧਿਆਨ, ਹਾਂਜੀ ਯਕੀਨ ਕਰੀ ਪੁੱਤਰ ਇੱਕ ਕਮਾਦ ਦੇ ਮੁੱਢ ਦੇ ਨਾਲ 3-3 ਲਾਸ਼ਾਂ ਪਈਆਂ ਸਨ। ਓਏ ਹੋਏ ਉਹ ਜਿਹੜਾ ਹੈ ਨਾ 3-4 ਮਰਬੇ ਕਮਾਦ ਸੀ ਉਹ, ਕਿਉਂਕਿ ਜਿਵੇਂ ਉਹ ਗੋਲੀ ਚਲਾਈ ਹੈ ਬੀਬੀਆਂ ਚੁੱਕਣ ਲੱਗੇ ਨੇ, ਉਹ ਕਮਾਦਾਂ ਨੂੰ ਵੱਢ ਗਏ ਨੇ। ਗੋਲੀ ਕਿਹਨਾਂ ਨੇ ਚਲਾਈ ਸੀ? ਉਹਨਾਂ ਨਾਲ ਸਿੱਖਾਂ ਨੇ, ਅੱਛਾ ਸਿੱਖਾਂ ਨੇ। ਹਾਂ ਗੋਲੀ ਚਲਾਈ ਤੇ ਉਹ ਕਮਾਦਾਂ ਨੂੰ ਬੜੇ ਭੱਜ ਕੇ ਹਾਂਜੀ ਗਾਫਲਾ ਛੱਡ ਕੇ। ਉਹ ਫਿਰ 4 ਚੁਫੇਰੇ, ਉਹਨਾਂ ਦਾ ਮਕਸਦ ਕਮਾਦਾਂ ਹੀ ਬਾੜਨ ਦਾ ਸੀ ਉਹਨਾਂ ਨੂੰ। 4 ਚੁਫੇਰੇ ਖਲੋ ਕੇ ਤੇ ਫਿਰ ਉਹਨਾਂ ਨੇ ਕਮਾਦ ਨੂੰ ਅੱਗ ਲਾਈ। ਜਿਹੜਾ ਬੰਦਾ ਨਿਕਲਿਆ ਉਹ ਗੋਲੀ ਮਾਰ ਕੇ ਮਾਰ ਦਿਆ, ਜਿਹੜਾ ਵਿੱਚ ਸੜ ਗਿਆ ਸੜ ਗਿਆ। ਇਹ ਹਾਲਤ ਮੈਂ ਤਾਂ ਹੀ ਤੈਨੂੰ ਆਖਿਆ ਵੀ ਉਹ ਨਾ ਪੁੱਛ ਸਾਨੂੰ, ਮੈਂ ਸਭ ਕੁਝ ਪੁੱਤਰ ਦੇਖਿਆ ਆ, ਇੰਨੀ ਹੋਸ਼ ਆਈ ਸੀ। ਕਹਿੰਦੇ ਬੜਾ ਜ਼ੁਲਮ ਹੋਇਆ ਉਸ ਵੇਲੇ। ਹਾਂਜੀ ਕੋਈ ਹਿਸਾਬ ਨਹੀਂ ਸੀ, ਇੰਨਾ ਕੁ ਜ਼ੁਲਮ ਹੋਇਆ ਕਿ ਜਿਹਦਾ ਹਿਸਾਬ ਕੋਈ ਨਹੀਂ। ਹਾਂ ਤੇ ਤੁਸੀਂ ਫਿਰ ਜਦੋਂ ਤੁਹਾਡਾ ਉਹਨਾਂ ਨੇ ਕਾਫਲਾ ਘਾਟ ਲਿਆ ਉੱਥੇ, ਉਹ ਖਿਲਾਰ ਲਿਆ ਤੇ ਉਸੇ ਵੇਲੇ ਕਿ ਨਾ ਐਵੇਂ ਜਿਵੇਂ ਫਰਿਸ਼ਤਾ ਆਉਂਦਾ ਹੁੰਦਾ ਕਿ ਨਾ, ਹਾਂਜੀ ਐਵੇਂ ਕੋਈ 15-20 ਮਿੰਟਾਂ ਬਾਅਦ ਮੁਸਲਮਾਨੀ ਮਿਲਟਰੀ ਆ ਗਈ। ਅੱਛਾ ਜੀ। ਉਸੇ ਵੇਲੇ ਉਹਨਾਂ ਨੇ ਤੁਹਾਡਾ ਵੀ ਖਾਤਮਾ ਕਰ ਦੇਣਾ ਸੀ ਬਿਲਕੁਲ ਕਰਨਾ ਸੀ, ਇਸ ਮਕਸਦ ਲਈ ਭਾਏ ਸਨ ਉਸੇ ਕਮਾਦ ਦੇ ਕੋਲ ਹੀ। ਉਸ ਕਮਾਦ ਦੇ ਕੋਲ, ਤੇ ਉਹ ਇਸ ਮਕਸਦ ਲਈ ਭਾਏ ਸਨ। ਤੇ ਉਦੋਂ ਦਾ ਵਾਕਿਆ ਜਦੋਂ ਛੇਰੇ ਕੋਟੀਏ ਦੀ ਤਾਰ ਚਲੀ ਗਈ ਸੀ। ਚਲੀ ਗਈ ਸੀ ਤੇ ਫਿਰ ਉਹ ਮਿਲਟਰੀ ਆ ਗਈ, ਹੈ ਜੀ, ਮਿਲਟਰੀ ਆ ਗਈ। ਹਾਂਜੀ ਉਹ ਮੁਸਲਮਾਨੀ ਮਿਲਟਰੀ ਆਈ ਹੈ। ਆਂਦੇ ਸਾਰੇ ਉਸ ਆਖਿਆ ਉਠੋ ਉਠੋ ਉਠੋ, ਉਹ ਸਾਡੇ ਦੁਆਲੇ ਹੋ ਗਈ ਹੈ ਕਾਫੀ ਮਿਲਟਰੀ ਚ ਮੁਸਲਮਾਨੀ। ਉਵੇਂ ਗਾਫਲਾ ਅੱਧਾ ਜਿਹੜਾ ਟੁਰਦੇ ਆਉਂਦੇ ਸਨ, ਟੁਰਦੇ ਆਉਂਦੇ ਜਿਹੜੇ ਜਿਹਨਾਂ ਗੱਡੇ ਲਾ ਲਏ ਸਨ ਹਾਂਜੀ ਉਹਨਾਂ ਜੋ ਲੈ ਨਾ ਸਹੀ। ਉਹ ਸਿੱਧੇ ਅਸੀਂ ਫਿਰੋਜ਼ਪੁਰ ਨੂੰ ਸਿੱਧੇ ਕਿ ਨਾ ਹਾਂਜੀ ਕਸੂਰ ਆਏ ਆ। ਅੱਛਾ ਕਸੂਰ ਆਏ। ਕਸੂਰ ਆਏ। ਵੀ ਸੁਣੇ ਨੇ ਬੰਦਿਆਂ ਕੋ ਕਹਿੰਦੇ ਕਸੂਰ ਹੀ ਆਉਂਦੇ ਰਹੇ ਨੇ। ਹਾਂ ਕਸੂਰ ਤੋਂ ਫਿਰ ਕਿ ਨਾ ਫਰਕੋ ਫਰਕ ਜਿਵੇਂ ਜਿਵੇਂ ਕਿਸੇ ਦਾ ਦਾਲ ਲੱਗਾ ਕੈਂਪ ਉਧਰ ਲੱਗਾ, ਹੈ ਜੀ। ਕਸੂਰ ਵੀ ਕੈਂਪ ਲੱਗਾ ਸੀ। ਆਹ ਕੈਂਪ ਵੀ ਲੱਗਾ ਰਿਹਾ, ਕੈਂਪ ਵੀ ਲੱਗਾ ਰਿਹਾ ਤੇ ਕਈ ਬੰਦੇ ਜਿਹੜੇ ਕਿ ਕਸੂਰ ਆਉਂਦੇ ਰਹੇ ਤੇ ਅਫਸਰ ਜਿਹੜੇ ਕਿ ਨਾ ਪਟਵਾਰੀ ਤਹਿਸੀਲਦਾਰ ਹਾਂਜੀ। ਯਾਨੀ ਘੱਟ ਸੀ ਇਹਨਾਂ ਦਾ ਹੋਇਆ, ਹਾਂਜੀ ਉਹਨਾਂ ਨੂੰ ਆਖਣਾ ਕਿ ਹਾਂ ਬਈ ਤੁਸੀਂ ਕਿ ਨਾ ਇੰਜ ਕੰਮ ਕਰੋ, ਜ਼ਿਲ੍ਹੇ ਸ਼ੇਖੂਪੁਰ ਚਲੇ ਜਾਓ, ਹਾਂਜੀ ਤੁਸੀਂ ਤਹਿਸੀਲ ਖਾਰੀਆਂ ਚਲੇ ਜਾਓ, ਤੁਸੀਂ ਤਹਿਸੀਲ ਫਾਲੀਏ ਚਲੇ ਜਾਓ, ਤੁਸੀਂ ਲਈਏ ਭੱਖਰ ਚਲੇ ਜਾਓ। ਅੱਜ ਕਰਕੇ ਜਿਵੇਂ ਜਿਵੇਂ ਬੋਲਦੇ ਰਹੇ ਕਿ ਨਾ। ਤੇ ਤੁਸੀਂ ਕਿੰਨੇ ਦਿਨ ਉੱਥੇ ਬੈਠੇ ਰਹੇ ਕਸੂਰ? ਕਸੂਰ ਅਸੀਂ ਸਿਰਫ ਇੱਕ ਰਾਤ ਕੱਟੀ ਹੈ। ਉਸ ਤੋਂ ਬਾਅਦ ਤੁਸੀਂ ਨਿਕਲ ਆਏ ਹੋ? ਉਸ ਤੋਂ ਬਾਅਦ ਸਾਨੂੰ ਆਰਡਰ ਹੋ ਗਿਆ ਵੀ ਮੰਡੀ ਬੌਲ ਦਿੰਦੀ ਜਾਓ। ਅੱਛਾ ਮੰਡੀ ਬਾਉਦੀਨ। ਮੰਡੀ ਬੌਲ ਦਿੰਦੀ ਅਸੀਂ ਆ ਗਏ। ਤੁਹਾਡਾ ਪੂਰਾ ਪਿੰਡ ਹੀ? ਨਾ ਜੀ ਨਾ, ਪਿੰਡ ਕਿਹਦੀ ਮਾਂ ਦਾ, ਉਹ ਤੇ ਸਾਡੇ ਸਿਰ ਪਿੰਡ ਦੇ 3 ਘਰ ਸਨ, ਦੂਜਾ ਪਿੰਡ ਕੋਈ ਕਿਧਰੇ ਨਿਕਲ ਗਿਆ, ਕੋਈ ਕਿਧਰੇ ਨਿਕਲ ਗਿਆ, ਪਿੰਡ ਇਕੱਠਾ ਕਿਹੜਾ ਬੈਠਾ ਹੈ। ਅੱਛਾ ਜੀ। ਸਾਡਾ ਪੁੱਤਰ ਇਹ ਹੈ ਕਿ ਨਾ ਜਿਸ ਵੇਲੇ ਛੱਟਾ ਦਈਏ ਕਿ ਨਾ ਹਾਂਜੀ ਤੇ ਕਈ ਬੀ ਜਿਹੜੇ ਹਾਂਜੀ ਇਕੱਠੇ ਕਰਕੇ ਦਈਏ ਨਾ ਛੱਟਾ, ਕੋਈ ਦਾਣਾ ਕਿਤੇ ਜਾ ਡਿੱਗਦਾ, ਕੋਈ ਕਿਤੇ ਜਾ ਡਿੱਗਦਾ। ਹਾਂਜੀ ਹੁਣ ਸਾਡਾ ਪਿੰਡ ਜਿਹੜਾ ਹੈ ਕਿ ਨਾ ਮੇਰੇ ਤੋਂ ਪੁੱਛ ਲੈ ਕਿ ਉਹ ਕੋਈ ਜ਼ਿਲ੍ਹਾ ਨਹੀਂ ਜਿਹਦੇ ਵਿੱਚ ਸਾਡੇ ਪਿੰਡ ਦੇ ਬੰਦੇ ਨਹੀਂ ਬੈਠੇ।
ਉਹ ਕੋਈ ਤਹਿਸੀਲ ਨਹੀਂ ਜਿੱਥੇ ਨਹੀਂ ਬੈਠੇ। ਅੱਛਾ ਤੁਸੀਂ ਫਿਰ ਉੱਥੇ ਮੰਡੀ ਭਾਵਦੀਨ ਚਲੇ ਗਏ? ਆ ਮੰਡੀ ਬੋਲ ਦਿੰਦੀ ਇੱਕ ਰਾਤ ਉੱਥੇ ਰਹੇ। ਉੱਥੋਂ ਸਾਨੂੰ ਆਰਡਰ ਹੋ ਗਿਆ, ਇੱਕ ਪਿੰਡ ਸੀ ਨਾਲ ਫਿਰੇ ਹਾਂਜੀ। ਉਹ ਵੀ ਤੁਸੀਂ ਫਿਰੇ ਚਲੇ ਜਾਓ ਉੱਥੇ ਸਾਡਾ ਅੱਗੇ ਜੋਗੀ, ਉਹਨਾਂ ਜੋਗੀਆਂ ਨੇ ਪਹਿਲਾਂ ਹੀ ਮਕਾਨ ਮੱਲ ਲਏ ਸਨ ਸਿਖਾਵੇ ਸਿੱਖਾਂ ਵਾਲੇ, ਤੇ ਉੱਥੇ ਜਗ੍ਹਾ ਕੋਈ ਨਹੀਂ, ਤੇ ਨਾਲ ਹੀ ਪਿੰਡ ਸੀ ਫਿਰ ਇੱਕ ਸੇਮ ਹੀ ਲੰਘਦੀ ਹੁੰਦੀ ਸੀ ਧਰੇਕਾਂ ਪਿੰਡ, ਵੀ ਚਲੋ ਜੀ ਉਹ ਬੇਲਾ ਤੁਸੀਂ ਧਰੇਕਾਂ ਚਲੇ ਜਾਓ। ਅਸੀਂ ਫਿਰ ਧਰੇਕਾਂ ਰਹੇ ਹਾਂ, ਸਹੀ। ਉੱਥੇ ਰਹੇ ਅਸੀਂ 14 ਸਾਲ। 14 ਸਾਲ? 14 ਸਾਲ। ਉੱਥੇ ਜ਼ਮੀਨ ਮਿਲ ਗਈ ਤੁਹਾਨੂੰ? ਜ਼ਮੀਨ ਮਿਲੀ ਜੀਆਂ ਫਰਤੇ, ਹਾਂਜੀ ਜੀਆਂ ਫਿਰਤੇ ਜ਼ਮੀਨ ਮਿਲੀ ਵੀ 60 ਘਰ ਸਨ ਸਾਡੇ। ਅੱਛਾ 60 ਘਰ ਸਨ ਤੇ 32 ਕਿੱਲੇ ਜ਼ਮੀਨ ਸੀ ਕੁੱਲ, ਉਹ ਵੀ ਖੱਤਰੀਆਂ ਨੇ ਮੁੱਲ ਲਈ। ਅੱਛਾ ਤੇ 7 ਘਰਾਂ ਨੂੰ ਕਿੰਨੀ ਮਿਲਣੀ ਸੀ? ਸਿਰਫ ਸਾਨੂੰ 3 ਘਰਾਂ ਨੂੰ ਜ਼ਮੀਨ ਮਿਲੀ ਹੈ ਉੱਥੇ, ਹਾਂਜੀ। ਉਹ 32 ਕਿੱਲੇ 3 ਘਰਾਂ ਨੂੰ, ਸਹੀ। 5 7 ਕਿੱਲੇ। ਤੇ ਦੂਜਿਆਂ ਨੂੰ ਕਿਸੇ ਨੂੰ ਮਿਲੀ ਹੈ ਲਾਮੇ, ਵੀ ਕਿਸੇ ਨੂੰ ਝਟਵੀਂ ਮਿਲ ਗਈ, ਕਿਸੇ ਨੂੰ ਟੁੰਡੀ ਮਿਲ ਗਈ, ਕਿਸੇ ਨੂੰ ਅੰਜ ਕਰਕੇ ਨਾ, ਕਿਸੇ ਨੂੰ ਮਿਲੀ ਕਿਸੇ ਨੂੰ ਨਹੀਂ ਮਿਲੀ। ਯਾਨੀ ਮਿਹਨਤ ਮਜ਼ਦੂਰੀ ਕਰਕੇ ਹੀ ਨਾ ਆਪਣਾ ਟਾਈਮ ਕੱਢਿਆ, ਤੇ ਸਾਨੂੰ 3 ਘਰਾਂ ਨੂੰ ਨਾ ਜ਼ਮੀਨ ਉੱਥੇ ਪਿੰਡ 'ਚ ਅਲਾਟ ਹੋ ਗਈ। ਫਿਰ ਤੁਸੀਂ 14 ਸਾਲ ਉੱਥੇ ਵਾਹੀ ਕੀਤੀ? ਹਾਂ ਜੀ ਵਾਹੀ ਕੀਤੀ। ਉਸ ਤੋਂ ਬਾਅਦ ਫਿਰ ਤੁਸੀਂ ਇਸ ਪਿੰਡ 'ਚ ਕਿੱਦਾਂ ਆਏ ਕੀਲੀ? ਇਸ ਪਿੰਡ 'ਚ ਤੂੰ ਤੇ ਹੁਣ ਲੰਮੇ ਰੱਟੇ ਨੂੰ ਪਾ ਲਿਆ। ਦੱਸੋ ਨਾ ਹੁਣ। ਇਹ ਇੰਜ ਆਇਆ ਕਿ ਨਾ ਇਸ ਬਾਰੇ 'ਚ ਦਾਦਾ ਸਾਡਾ ਜਿਹੜਾ ਸੀ ਨਾ, ਗੱਲ ਕਰਿਆ ਵੀ ਐਵੇਂ ਹੁੰਦੀ, ਇੱਕ ਚੌਧਰੀ ਬੰਦਾ ਸੀ। ਹਾਂਜੀ ਤੁਸੀਂ ਦੱਸਿਆ ਅੱਗੇ ਵੀ। ਚੌਧਰੀ ਬੰਦਾ ਸੀ ਉਹ ਜਿਵੇਂ ਉੱਥੇ ਆਇਆ ਕਿ ਨਾ ਧਰੇਕਾਂ 'ਚ, ਹਾਂਜੀ ਉੱਥੇ ਤਹਿਸੀਲ ਫਾਲੀਏ ਦਾ ਪਟਵਾਰੀ ਸੀ, ਉਹਦੀ ਉਮਰ ਦੇ ਹਾਂਜੀ ਕਸ਼ਮੀਰੀ ਜਾਤ ਦਾ ਸੀ। ਹਾਂਜੀ। ਉਹਨਾਂ ਦੇ ਜਿਉਂ ਪਿਆਰ ਪੈਂਦਾ ਉਹਨਾਂ ਦਾ ਪਿਆਰ ਪੈ ਗਿਆ ਹੈ। ਜਿਵੇਂ ਪਿਆਰ ਪਿਆ ਉਹਨਾਂ ਦਾ, ਤੇ ਉਹ ਆਪੇ 'ਚ ਬਣ ਗਏ ਭਰਾ। ਸਹੀ। ਭਰਾ ਬਣੇ, ਤੇ ਉਹ ਆਖਣ ਲੱਗਾ ਵੀ ਤੁਸੀਂ ਇੰਝ ਕੰਮ ਕਰੋ। ਉਹਦਾ ਮੁੰਡਾ ਸੀ ਪੜ੍ਹਿਆ, ਤੇ ਉਹ ਅਖੀਰ ਤੇ ਪਿੰਡੀ ਰਾਵਾਂ ਦੀ, ਹਾਂਜੀ ਉਹ ਵੀ ਗੁਜਰਾਤ 'ਚ ਲੱਗਦੀ ਹੈ, ਹਾਂਜੀ। ਉੱਥੇ ਜਾ ਕੇ ਪਟਵਾਰੀ ਲੱਗ ਗਿਆ। ਅੱਛਾ। ਜਿਵੇਂ ਆਮ ਸੁਣਾਉਣ ਦਾ ਬੱਚੇ ਇੱਕ ਦੂਜੇ ਨੂੰ ਜਾਣਦੇ ਨੇ, ਤੇ ਉਹ ਆਇਆ ਕੋਈ 5-6 ਮਹੀਨੇ ਕੱਟ ਕੇ। ਉਹਦਾ ਮੰਡੀ ਦੇ ਨਾਲ ਪਿੰਡ ਰੱਖ ਨਿਹਾਲ ਸਿੰਘ ਦੀ, ਹਾਂਜੀ ਉੱਥੇ ਉਹਦਾ ਤਬਾਦਲਾ ਹੋ ਗਿਆ। ਸਹੀ। ਉਹ ਆ ਕੇ ਦਾਦੇ ਸਾਡੇ ਦੇ ਗਲ ਪੈ ਗਿਆ। ਉਹ ਆਖਣ ਲੱਗਾ, ਦਾਦਾ ਜੀ ਮੈਂ ਤੁਹਾਨੂੰ ਨਹੀਂ ਜਾਣ ਦੇਣਾ, ਮੈਂ ਜੋ ਜ਼ਮੀਨ ਪਵਾਉਣੀ ਹੈ ਰੱਖ ਨਿਹਾਲ ਸਿੰਘ ਦੀ, ਤੇ ਇੱਥੇ ਮੰਡੀ ਨੇੜੇ ਹੈ, ਸ਼ਹਿਰ ਹੈ, ਤੇ ਜ਼ਮੀਨ ਚੰਗੀ ਲੰਬਰ ਥੋੜ੍ਹੇ, ਜ਼ਮੀਨ ਮੈਂ ਤੁਹਾਨੂੰ ਇੱਥੇ ਪਾਉਣੀ। ਜਿਹੜੇ ਉੱਥੋਂ ਦੇ ਬੰਦੇ ਸਨ, ਤੇ ਉਹ ਆਂਦੇ ਸਨ ਵੀ ਤੁਸੀਂ 3-4 ਘਰ ਜਿਹੜੇ ਨਾ ਇੱਥੇ ਆਪਣੀ ਪੂਰੀ ਕਰੋ, ਬਾਕੀ ਦੀ ਜਿਹੜੇ ਪਿੰਡ 'ਚ ਕਹੋ ਤੁਹਾਨੂੰ ਜ਼ਮੀਨ ਦਿਆਂਗੇ। ਤੇ ਉਹ ਪਟਵਾਰੀ ਦੇ ਬੱਚੇ ਨਾਲ ਨਹੀਂ ਭੇਜ ਜਾਣ ਦਿੱਤੀ। ਅਸੀਂ ਫਿਰ ਫਾਰਮ ਦਿੱਤਾ ਰੱਖ ਦਾ, ਉੱਥੇ ਫਾਰਮ ਪਿਆ ਰਿਹਾ ਸਾਡਾ 3 ਸਾਲ। ਸਹੀ। ਜਿਵੇਂ 3 ਸਾਲ ਫਾਰਮ ਪਿਆ ਰਿਹਾ, ਤੇ ਉਸ ਤੋਂ ਬਾਅਦ 3 ਸਾਲੀ ਜਿਵੇਂ ਲਾਟ ਜ਼ਮੀਨਾਂ ਲੱਗੀਆਂ ਹੋਣ, ਫਿਰ ਆਰਡਰ ਹੋ ਗਿਆ ਕਿ ਜਿਹੜੇ ਪਹਿਲਾਂ ਇੱਥੋਂ ਦੇ ਕੱਚੇ ਲਾਟੀਆਂ ਨਾ, ਰਕਬਾ ਪਹਿਲਾਂ ਉਹਨਾਂ ਨੂੰ ਤਕਸੀਮ ਕਰਕੇ, ਦੂਜੇ ਜਿਹੜੇ ਬਾਹਰ ਦੇ ਲਾਟੀਆਂ ਉਹਨਾਂ ਨੂੰ ਬਾਅਦ 'ਚ ਦਿਆਂਗੇ। ਸਹੀ ਹੈ। ਤੇ ਉਹ ਜਿਸ ਵੇਲੇ ਰਕਬਾ ਤਕਸੀਮ ਹੋ ਗਿਆ, ਤੇ ਪਿੰਡ ਦੇ ਵਿੱਚ ਨਹੀਂ ਰਿਹਾ, ਉੱਥੇ ਮਰਲਾ ਵੀ ਅਸੀਂ ਹੋ ਗਏ ਬੇਮਾਲਕ। ਸਹੀ ਹੈ ਜੀ। ਹਾਂਜੀ। ਅਸੀਂ ਬੇਮਾਲਕ ਹੋ ਗਏ ਬਿਲਕੁਲ। ਸਹੀ। ਤੇ ਬੁੱਢਾ ਫਿਰ ਭੱਜਾ ਨਸਿਆ, ਤੇ ਉੱਥੇ ਗੁਜਰਾਤ 'ਚ ਉਹ ਰਕਬਾ ਬੜਾ ਲੈ ਗਿਆ। ਉੱਥੇ ਤੇ ਇੱਕ ਮਰਲਾ ਨਾ ਰਹਿ ਗਿਆ ਕਿਸੇ ਪਿੰਡ 'ਚ ਵੀ, ਕਿਸੇ ਵੀ। ਸਾਰੀ ਜ਼ਮੀਨ ਜਿਹੜੀ ਤਕਸੀਮ ਹੋ ਗਈ, ਕੋਈ ਮਰਲਾ ਨਾ ਰਿਹਾ। ਤੇ ਮਰਲੇ ਸਨ ਸਿਆਲਕੋਟ 'ਚ, ਗੁਜਰਾਂਵਾਲੇ 'ਚ, ਸ਼ੇਖੂਪੁਰ 'ਚ, ਇੱਥੇ। ਤੇ ਫਿਰ ਇੱਧਰ ਨੂੰ ਭੱਜਾ, ਇੱਥੇ ਆ ਗੁਜਰਾਂਵਾਲੇ ਆਇਆ, ਤੇ ਉਹ ਬੰਦੇ ਕਹਿਣ ਲੱਗੇ ਵੀ ਇੱਥੇ ਫਲਾਣੇ ਪਿੰਡ ਪਵਾ, ਭਦਰੀ ਪਵਾ, ਮਾੜੀ ਪਵਾ, ਕਾਲੋਵਾਲ ਪਵਾ, ਜਿਵੇਂ ਰਿਸ਼ਤੇਦਾਰ ਸਨ। ਤੇ ਬੁੜੇ ਦੇ ਪਸੰਦ ਨਾ ਆਵੇ ਕੋਈ ਵੀ। ਤੇ ਫਿਰ ਉਹ ਆਏ, ਤੇ ਇੱਕ ਬੰਦਾ ਸੀ ਸਾਡਾ ਬੁੜੇ ਦਾ ਪਿਛਲਾ, ਯਾਨੀ ਸੱਜਣ ਬੇਲੀ ਰਾਜਪੂਤ, ਸਾਡੇ ਸ਼ਹਿਰ ਦੇ, ਉਹ ਲੱਗਾ ਸੀ। ਉਹਦਾ ਭਣੇਵਾਂ ਇੱਥੇ ਤਹਿਸੀਲਦਾਰ ਸ਼ੇਖਪੁਰਾ ਆਂਦੇ ਲੱਗ ਗਿਆ। ਉਹ ਤਹਿਸੀਲਦਾਰ ਲੱਗ ਗਿਆ, ਤੇ ਫਿਰ ਉਸ ਰਾਜਪੂਤ ਉਹਨੂੰ ਸੁਨੇਹਾ ਕਰ ਲਿਆ ਵੀ ਇੰਝ ਕਰਕੇ ਜ਼ਮੀਨ ਹੈ, ਇੱਥੇ ਇਹਨਾਂ ਨੂੰ ਪਵਾਉਣੀ ਹੈ, ਤੇਰੇ ਤਾਏ ਨੂੰ। ਸਹੀ। ਤੇ ਫਿਰ ਦਾਦਾ ਸਾਡੇ ਨੂੰ ਆ ਕੇ ਮਿਲਿਆ। ਉਹ ਮਿਲ ਕੇ ਕਹਿਣ ਲੱਗਾ, ਉਸ ਫਿਰ ਆਰਡਰ ਦਿੱਤਾ 4 ਟੁੰਡੇ
ਕਿੱਲੇ ਹੂੰ ਵੀ ਜਿਹੜੇ ਪਿੰਡ 'ਚ ਤੁਸੀਂ ਚਾਹੁੰਦੇ ਹੋ ਨਾ ਉੱਥੇ ਪੈ ਉਸ ਪਿੰਡ 'ਚ ਤੁਹਾਨੂੰ ਜ਼ਮੀਨ ਪੈ ਜਾਏਗੀ, ਜ਼ਮੀਨ ਹੈ। ਹੂੰ ਤੇ ਇੱਥੋਂ ਦੇ ਗੁੱਜਰ ਸਾਣਾ ਬੱਕਰੀਆਂ ਭੇਡਾਂ ਚਾਰਨ ਵਾਲੇ ਹਾਂਜੀ ਬੇਮਾਲਕ ਸਾਣੇ, ਹਾਂਜੀ ਇਹਨਾਂ ਅੱਗੇ ਵੀ ਸਾਡੀ ਬਰਾਦਰੀ ਆ ਗਈ ਹੈ ਤੇ ਸਾਡੇ ਹਰ ਕੰਮ ਦੇ ਸੀਰੀ ਰਹਿਣਗੇ। ਹਾਂਜੀ ਤੇ ਇਹਨਾਂ ਨੇ ਜ਼ਮੀਨ ਦਿਖਾਈ ਦਾਦੇ ਨੂੰ ਸਾਡੇ ਨੂੰ ਨਹਿਰੋਂ ਪਾਰ ਉਰਾਂ ਉਹ ਜ਼ਮੀਨ ਅਲਾਟ ਹੋਈ ਸੀ। ਸਹੀ ਆਖਣ ਲੱਗਾ ਜੀ ਇਹ ਵਿਹਲਾ ਰਕਬਾ ਸਿਕੰਦਰ ਲੰਬਰ ਵਾਲਾ, ਆਹੋ ਇਹ ਰਕਬਾ ਸਾਰਾ ਵਿਹਲਾ ਹੈ, ਹੂੰ ਇਹ ਭਾਈ ਜੀ ਤੈਨੂੰ ਪਵਾ ਦਿਆਂਗੇ ਬਾਬੇ ਕਰਮ ਨੇ ਕਿਹਾ। ਸਹੀ ਦਾਦੇ ਦੀ ਜ਼ਮੀਨ ਪਸੰਦ ਆ ਗਈ, ਉਸ ਆਕੇ ਜੀ ਪਵਾ ਦਿਓ। ਹੂੰ ਉੱਥੋਂ ਤੇ ਫਾਰਮ ਸਾਡੇ ਮਨਜ਼ੂਰ ਹੋ ਗਏ, ਹਾਂਜੀ ਜਿਵੇਂ ਮਨਜ਼ੂਰ ਹੋ ਗਏ ਜਿਵੇਂ ਜ਼ਮੀਨ ਪੈਣ ਲੱਗੀ ਹੈ। ਕੋਈ ਉਸ ਵੇਲੇ ਕੋਈ 15 ਦਿਨ ਪਹਿਲਾਂ ਆਏ ਸਨ ਰਾਜਪੂਤ ਰਾਣੇ ਹਾਂਜੀ ਇੱਥੋਂ ਤਰੌੜਾਂ ਤੋਂ ਉੱਠ ਕੇ, ਹਾਂਜੀ ਇਹਨਾਂ ਪਵਾ ਲਈ। ਉਸ ਤੋਂ 8-10 ਦਿਨ ਬਾਅਦ ਆ ਰਮਜ਼ਾਨ ਕੇ ਆਏ ਨੇ, ਇਹਨਾਂ ਪਵਾ ਲਿਆ। ਇਹਨਾਂ ਪਵਾ ਲਈ। ਤੇ ਜਿਸ ਵੇਲੇ ਅਸੀਂ ਆਏ ਉਸ ਵੇਲੇ ਰਹਿ ਗਏ ਬੁੱਚ ਬਰੜੇ ਹੂੰ ਜ਼ਮੀਨ ਦੇ ਬੇਬਾਦ ਜ਼ਮੀਨ। ਸਹੀ ਉਹ ਸਾਨੂੰ ਵਿਖਾਈ ਉਹ ਦਿੱਤੀ ਦੂਸਰੀ ਤੇ ਫਿਰ ਪਟਵਾਰੀ ਨੇ ਨਾ ਉਹ ਤਹਿਸੀਲਦਾਰ ਦਾ ਆਰਡਰ ਸੀ, ਪਾਣੀ ਤਾਂ ਹੈ ਸੀ ਨਾ, ਫਿਰ ਸਾਨੂੰ ਜ਼ਮੀਨ ਪਾਈ। ਫਿਰ ਉਹ ਨਾ ਅਸੀਂ ਇਸ ਬੰਨ੍ਹਿਆਂ ਤੋਂ ਇੱਥੇ ਆਏ ਤੇ ਤਾਂ ਇੱਥੇ ਮਾਲਕ ਬਣੇ, ਅਸੀਂ ਬੇਮਾਲਕ ਹੋ ਗਏ ਸਾਂ। ਅੱਛਾ ਤੁਹਾਨੂੰ ਫਿਰ ਮਿਲ ਗਈ ਤੁਹਾਡੇ 30 ਕਿੱਲੇ? ਔਰ 30 ਕਿੱਲੇ ਮਿਲੇ ਤੈਨੂੰ ਦੱਸਿਆ, 30 ਕਿੱਲੇ ਮਿਲੇ। 30 ਕਿੱਲੇ ਮਿਲੇ। ਫਿਰ ਉਹ ਵੀ ਸਰਕਾਰ ਮੇਰੀ 90 ਯੂਨਿਟਾਂ 'ਚ ਮਿਲੇ ਨੇ। ਹਾਂ ਸਹੀ ਹੋ ਗਿਆ ਸਹੀ ਤੇ ਪਿੱਛੇ ਸਾਡੇ ਆਏ ਨੇ 30 ਯੂਨਿਟ। ਸਹੀ 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 ਹਾਂ ਤੇ ਗੁਜਰਾਤ ਜਿਹੜੀ ਜ਼ਮੀਨ ਚੰਗੀ ਲਾਇਕ ਜ਼ਮੀਨ ਸੀ ਹਾਂਜੀ ਉਹਦੇ ਸਾਹ 50 ਯੂਨਿਟ ਸਹੀ ਜਿਹੜੀ ਛੱਡ ਕੇ ਆਏ ਆ। ਸਹੀ ਹਾਂ ਤੇ ਜ਼ਮੀਨ ਇਹਦੇ ਨਾਲ ਕਈ ਸੇ ਜੋ ਠੀਕ ਹੋ ਗਿਆ। ਬਾ ਕਿਸਮਤ ਦੀ ਗੱਲ ਹੈ ਪੁੱਤਰ ਤੇ ਸਾਹਿਬ। ਬਜ਼ੁਰਗ ਹੁਣ ਇਹ ਦੱਸੋ ਪਿੰਡ ਵੇਖਣ ਨੂੰ ਦਿਲ ਕਰਦਾ? ਹਾਂ ਪਿੰਡ ਵਿਖਾ ਦਿਓ। ਅਗਰ ਤੁਹਾਡੀ ਕੋਈ ਵੀਡੀਓ ਵੇਖਦਾ ਹੋਵੇ ਪਿੰਡ ਦਾ ਬੰਦਾ ਹਾਂ ਜੀ ਜਾਂ ਨੇੜੇ ਤੇੜੇ ਦਾ, ਕਿੰਨਾ ਕੁ ਦਿਲ ਕਰਦਾ ਪਿੰਡ ਵਿਖਾ ਦੇ ਤੁਹਾਨੂੰ? ਪਿੰਡ ਦੇ ਬੰਦੇ ਜਿਹੜੇ ਹੈਗੇ ਨਾ, ਉਹ ਤੈਨੂੰ ਦੱਸਿਆ ਵੀ ਪਿੰਡ ਦੇ ਬੰਦਾ ਸਾਡਾ ਵਾਕਫ ਕੋਈ ਵੀ ਨਹੀਂ ਰਿਹਾ, ਕਿਉਂਕਿ ਚੂੜੇ ਜਿਹੜੇ ਸਨ ਨਾ ਹਾਂਜੀ ਉਹ ਉਂਝ ਮਰ ਖੱਪ ਗਏ ਨਾ। ਚੂੜਿਆਂ ਦੇ ਨਾਂ ਪਤਾ ਨੇ? ਹਾਂਜੀ ਚੂੜਿਆਂ ਦੇ ਜਿਹੜੇ ਪੁਰਾਣੇ ਚੂੜੇ ਆਓ ਜੀ ਜੰਗੀਰਾ ਹਾਂਜੀ ਤੇ ਗੁਲਜ਼ਾਰ ਹਾਂਜੀ ਸਨਾਰਾ। ਸਹੀ ਸਹੀ ਸਹੀ। ਹਾਂ ਕੀ ਪਤਾ ਉਹਨਾਂ ਦੀ ਲਾਸ਼ ਹੁੰਦੀ ਹੋਵੇ ਜਾਂ ਉਹਨਾਂ ਵਿੱਚੋਂ ਕੋਈ ਬਜ਼ੁਰਗ ਜਿੰਦਾ ਹੋਵੇ। ਉਹ ਤੇ ਖਬਰ ਹੋਣੀ ਕਿਉਂ ਜੀ। ਹਾਂ ਅਗਰ ਹੋਏ ਤੇ ਅਮਨ ਤੁਹਾਡੇ ਨਾਲ ਗੱਲ ਹੀ ਕਰ ਲੈਣ। ਮਨਸੂਰੀ ਚੂੜਾ। ਕਰੋਗੇ ਗੱਲ ਫਿਰ ਉਹਨਾਂ ਨਾਲ? ਹਾਂ ਦੱਸੋ ਪਿੰਡ ਵਿਖਾਓਗੇ ਭਲਾ ਜੇ ਵਿਖਾ ਦਿਓ। ਕਰਾਂਗੇ ਜੀ, ਤੁਹਾਨੂੰ ਤੁਹਾਡਾ ਪਿੰਡ ਵਿਖਾ ਦੇਣਾ ਉਹ ਬੰਦੇ। ਹਾਂ ਠੀਕ ਹੋ ਗਿਆ ਬਜ਼ੁਰਗੋ, ਬਿਲਕੁਲ ਬੜੀ ਮਿਹਰਬਾਨੀ। ਅੱਜ ਬੜੀਆਂ ਗੱਲਾਂ ਸੁਣੀਆਂ ਜੀ ਤੁਹਾਡੇ ਤੋਂ। ਬਾਜੀ ਸ਼ੁਕਰੀਆ। ਦੱਸਿਆ ਸੀ